ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 24 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਪੂਰੇ ਕੈਲੀਫੋਰਨੀਆ 'ਚ ਕਰਵਾਉਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਨਵੀਆਂ ਐਪਲੀਕੇਸ਼ਨ ਰਿਨਿਊਅਲਸ ਉਹ ਚੱਲ ਰਹੇ ਆ। ਸਬਸਿਡੀਜ਼ ਦੇ ਬਾਰੇ ਜੇ ਤੁਹਾਡੇ ਕੋਈ ਕੁਐਸਚਨਸ ਨੇ, ਕਿੰਨਾ ਪ੍ਰੀਮੀਅਮ ਵਧਣਾ ਹੈ ਘਟਣਾ ਹੈ, ਉਹਦੇ ਬਾਰੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਵਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ। ਕਰਜ਼ਾ ਮਾਫ ਕਰਵਾਉਣਾ ਹੈ, ਕੰਸੋਲੀਡੇਟ ਕਰਵਾਉਣਾ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਇਕਨੋਮਿਕ ਹਾਰਡਸ਼ਿਪ ਹੈ, 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 888-888-9914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਵਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸਰੋਤੋ, ਜਿਸ ਤਰ੍ਹਾਂ ਪਤਾ ਹੀ ਆ ਤੁਹਾਨੂੰ ਕਿ ਆ ਸਾਰਾ ਹਫਤਾ ਜਿਹੜਾ ਸ਼ਹਾਦਤਾਂ ਦਾ ਹਫਤਾ ਚੱਲ ਰਿਹਾ ਹੈਗਾ। ਸੋ ਬਹੁਤ ਸਾਰੇ ਜਿਹੜੇ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਆ ਉਹ ਸਾਹਿਬਜ਼ਾਦਿਆਂ ਦੀ, ਬਾਕੀ ਸਾਰੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਆ। ਤੁਸੀਂ ਵੱਖ-ਵੱਖ ਜਿਹੜੇ ਪ੍ਰੋਗਰਾਮ ਆ, ਨਜ਼ਰੀਆ, ਹੋਰ ਟਾਕ ਸ਼ੋਜ਼, ਉਹਨਾਂ ਦੇ ਵਿੱਚ ਇਸ ਸੰਬੰਧੀ ਜਿਹੜੇ ਸਾਰੇ ਸੁਣਦੇ ਹੋ ਤੇ ਆਪਣੇ ਸੁਝਾਅ ਵੀ ਦਿਆ ਕਰੋ ਜ਼ਰੂਰ ਪੰਜਾਬੀ ਰੇਡੀਓ USA ਤੇ ਕਾਲ ਕਰਕੇ ਵੀ ਕਿਸ ਤਰ੍ਹਾਂ ਦੇ ਤੁਹਾਨੂੰ ਜਿਹੜੇ ਪ੍ਰੋਗਰਾਮ ਆ ਇਹ ਲੱਗ ਰਹੇ ਹੈਗੇ ਆ ਤੇ ਕਿੱਥੇ ਆਪਾਂ ਜਿਹੜੀ ਆ ਇੰਪਰੂਵਮੈਂਟ ਕਰ ਰਹੇ ਆ ਜਾਂ ਕੋਈ ਗਲਤੀ ਕਰ ਰਹੇ ਆ। ਸੋ ਆਪਾਂ ਹਮੇਸ਼ਾ ਹੀ ਤੁਹਾਡੇ ਜਿਹੜੇ ਸੁਜੈਸ਼ਨ ਆ ਉਹਨਾਂ ਨੂੰ ਬੜੇ ਹੀ ਪਿਆਰ ਦੇ ਨਾਲ ਐਕਸੈਪਟ ਕਰਾਂਗੇ। ਤੇ ਅੱਜ ਦੀਆਂ ਖਬਰਾਂ ਵੱਲ ਰਾਜਕਨਵੀਰ ਸਿੰਘ ਜੀ ਚੱਲੀਏ। ਲੱਗਦਾ ਪਈ ਜੋ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਲੜਾਈ ਆ ਉਹਦੇ ਸੰਬੰਧ ਦੇ ਵਿੱਚ ਜੋ ਪੀਸ ਟਾਕਸ ਚੱਲ ਰਹੀਆਂ ਹੈਗੀਆਂ ਉਹ ਲਗਭਗ ਲਾਗੇ ਹੋ ਸਕਦਾ ਆ ਵੀ ਡੀਲ ਬਣ ਜਾਵੇ, ਕਿਉਂਕਿ ਜੋ ਜ਼ੈਲੈਂਸਕੀ ਆ ਯੂਕਰੇਨ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਈਸਟਰਨ ਯੂਕਰੇਨ ਵਾਲਾ ਜਿਹੜਾ ਜ਼ੋਨ ਆ ਉਸ ਨੂੰ ਡੀਮਿਲਟਰਾਈਜ਼ ਕਰਨ ਦੇ ਲਈ ਓਪਨ ਹੈਗੇ ਆ ਤੇ ਡੋਨਸਕ ਜਿਹੜਾ ਏਰੀਆ ਆ ਉੱਥੇ ਜਿਹੜਾ ਕਾਫੀ ਉਸ ਨੂੰ ਲੈ ਕੇ ਇਸ਼ੂ ਬਣਿਆ ਹੋਇਆ, ਕਿਉਂਕਿ ਰਸ਼ੀਆ ਵਾਲੇ ਕਹਿੰਦੇ ਵੀ ਅਸੀਂ ਆਪਣੇ ਕਬਜ਼ੇ 'ਚ ਰੱਖਣਾ ਹੈਗਾ। ਪਰ ਜਿਸ ਹਿਸਾਬ ਦੇ ਨਾਲ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਗੱਲਬਾਤ ਚੱਲ ਰਹੀ ਆ ਪੀਸ ਟਾਕ, ਉਹਦੇ ਵਿੱਚ ਹੁਣ ਜੋ ਟੈਰੀਟੋਰੀਅਲ ਡਿਸਪਿਊਟ ਹੈਗੀ ਆ ਡੋਨੇਟਸ ਤੇ ਉਹ ਕਾਫੀ ਜਿਹੜੀ ਗੁੰਝਲਦਾਰ ਆ ਤੇ ਉਸ ਨੂੰ ਸੋਲਵ ਕਰਨ ਦੇ ਲਈ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਅਸੀਂ ਉਸ ਜ਼ੋਨ ਨੂੰ ਡੀਮਿਲਟਰਾਈਜ਼ ਕਰ ਦਾਂਗੇ ਤੇ ਰਸ਼ੀਆ ਨੂੰ ਵੀ ਉਸੇ ਤਰ੍ਹਾਂ ਆਪਣੀ ਫੋਰਸਸ ਨੂੰ ਪੁੱਲ ਕਰਨਾ ਪਊਗਾ। ਜਿਹੜਾ ਡੋਨੇਟਸਕ ਵਾਲਾ ਏਰੀਆ ਆ ਉੱਥੇ ਉਹਨਾਂ ਨੇ ਆਪਣਾ ਕਬਜ਼ਾ ਕੀਤਾ ਹੋਇਆ ਹੈਗਾ, ਪਰ ਹਜੇ ਤੱਕ ਜੋ ਕ੍ਰੈਮਲਿਨ ਆ ਉਹਨਾਂ ਨੇ ਕੋਈ ਇੰਡੀਕੇਸ਼ਨ ਨਹੀਂ ਦਿੱਤੀ ਪਈ ਉਹ ਇਸ ਆਫਰ ਨੂੰ ਐਕਸੈਪਟ ਕਰਨਗੇ ਜਾਂ ਨਹੀਂ। 20 ਨੁਕਾਤੀ ਪਲਾਨ ਜੋ ਕਿ US ਤੇ ਯੂਕਰੇਨ ਦੇ ਐਨਵੋਇਜ਼ ਆ, ਦੋਨਾਂ ਧਿਰਾਂ ਦੇ ਦਰਮਿਆਨ ਫਲੋਰੀਡਾ ਦੇ ਵਿੱਚ ਬੀਤੇ ਵੀਕਐਂਡ ਦੇ ਉੱਤੇ ਸੰਧੀ ਹੋਈ ਆ, ਉਸ ਦੇ ਉੱਤੇ ਸਮਝੌਤਾ ਹੋਇਆ ਆ। ਰਸ਼ੀਆ ਵਾਲਿਆਂ ਕੋਲ ਅੱਜ ਤੱਕ ਦਾ, ਹਰਜੋਤ ਸਿੰਘ ਜੀ, ਵਕਤ ਆ ਬੁੱਧਵਾਰ ਤੱਕ ਦਾ, ਤੇ ਜਦ ਅਮਰੀਕਨਸ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਹੈਗੀ ਆ। ਸੋ ਇਹ ਜਿਹੜਾ ਡੋਨਬਾਸ ਦਾ ਇਲਾਕਾ ਆ, ਈਸਟਰਨ ਇਲਾਕਾ, ਉਸ ਨੂੰ ਫ੍ਰੀ ਇਕਨੋਮਿਕ ਜ਼ੋਨ ਪੋਟੈਂਸ਼ੀਅਲ ਆਪਸ਼ਨ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਆ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਯੂਕਰੇਨ ਜਿਹੜਾ ਇਸ ਵਿਡਰੋਲ ਦੇ ਅਗੇਂਸਟ ਆ, ਇਸ ਦੇ ਵਿਰੁੱਧ ਦੇ ਵਿੱਚ ਹੈਗਾ ਆ,
ਪਰ ਜਿਹੜੇ ਯੂਐਸ ਦੇ ਨੈਗੋਸ਼ੀਏਟਰ ਆ ਉਹ ਇਹ ਚਾਹ ਰਹੇ ਆ ਵੀ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਡੀਮਿਲਟਰਾਈਜ਼ਡ ਜ਼ੋਨ DMZ, ਜਿੱਦਾਂ ਇੱਕ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੇ ਦਰਮਿਆਨ DMZ ਬਣਿਆ ਆ। ਕਹਿੰਦੇ ਵੀ ਇਦਾਂ ਦੀ ਇੱਕ ਜ਼ੋਨ ਬਣਾਈ ਜਾਵੇ ਜਾਂ ਇੱਕ ਫ੍ਰੀ ਇਕਨੋਮਿਕ ਜ਼ੋਨ ਬਣਾਈ ਜਿਹੜੀ ਹੋ ਜਾਵੇ। ਉਹਨਾਂ ਜ਼ੈਲੈਂਸਕੀ ਨੇ ਕਿਹਾ ਵੀ ਪੁੱਲ ਆਊਟ ਕਰਨਾ ਯੂਕਰੇਨ ਟਰੂਪਸ ਨੂੰ, ਇਹਦਾ ਮਤਲਬ ਇਹ ਆ ਵੀ ਜਿਹੜੀ ਆ ਯੂਕਰੇਨ ਦੇ ਦੁਆਰਾ ਹੀ ਉੱਥੇ ਪੁਲਿਸ ਨੂੰ ਜਿਹੜਾ ਉਹ ਲਾਇਆ ਜਾਣਾ ਚਾਹੀਦਾ। ਫੌਜੀ ਅਸੀਂ ਵਾਪਸ ਬੁਲਾ ਲਾਂਗੇ ਪਰ ਪੁਲਿਸ ਜਿਹੜੀ ਉਹ ਆਪਣੀ ਜਿਹੜੀ ਉਹ ਹੋਊਗੀ। ਕਹਿੰਦੇ ਵੀ ਦੋ ਹੀ ਆਪਸ਼ਨਸ ਆ, ਜਾਂ ਤਾਂ ਜਿਹੜੀ ਲੜਾਈ ਆ ਇਹ ਚੱਲਦੀ ਰਹੂਗੀ ਤੇ ਜਾਂ ਫਿਰ ਜਿਹੜੀ ਇਕਨੋਮਿਕ ਜ਼ੋਨ ਆ, ਪੋਟੈਂਸ਼ੀਅਲ ਇਕਨੋਮਿਕ ਜ਼ੋਨ ਆ, ਉਸ ਨੂੰ ਬਣਾਇਆ ਜਾ ਸਕਦਾ ਹੈਗਾ ਆ। 28 ਪੁਆਇੰਟ ਸੀਗੇ ਪਹਿਲਾਂ ਇਸ ਡਾਕੂਮੈਂਟ ਦੇ ਵਿੱਚ, ਇਹ ਘਟਦੇ ਹੁਣ 20 ਪੁਆਇੰਟ ਦਾ ਜਿਹੜਾ ਪਲਾਨ ਆ ਉਹ ਬਣ ਚੁੱਕਾ ਹੈ। ਯੂਐਸ ਦੇ ਜਿਹੜੇ ਸਪੈਸ਼ਲ ਐਨਵੋਏ ਸਟੀਵ ਵਿਟਕੌਫ, ਉਹਨਾਂ ਨੇ ਵੀ ਪਿਛਲੇ ਹਫ਼ਤਿਆਂ ਦੇ ਵਿੱਚ ਰਸ਼ੀਆ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਹੈਗੀ ਆ ਤੇ ਇਹ ਮੰਨਿਆ ਜਾ ਰਿਹਾ ਵੀ ਇਹ ਜਿਹੜਾ 20 ਨੁਕਾਤੀ ਏਜੰਡਾ ਆ, ਪਲਾਨ ਆ, ਇਹ ਰਸ਼ੀਆ ਦੇ ਪੱਖ ਦੇ ਵਿੱਚ ਜ਼ਿਆਦਾ ਝੁਕਦਾ ਨਜ਼ਰ ਆ ਰਿਹਾ ਹੈਗਾ ਆ। ਸੋ ਰਸ਼ੀਆ ਕਹਿ ਰਿਹਾ ਆ ਵੀ ਜਿਹੜੇ ਇਲਾਕੇ ਦੇ ਉੱਤੇ, ਜਿੱਦਾਂ ਤੁਸੀਂ ਡੋਨਟਸਕ ਦਾ ਇਲਾਕੇ ਦਾ ਜਿਹੜਾ ਜ਼ਿਕਰ ਕੀਤਾ ਆ, ਵੀ ਉਹਦੇ 1/4-25% ਦੇ ਵਿੱਚੋਂ ਉਹ ਪੁੱਲ ਆਊਟ ਘਰ ਜਿਹੜਾ ਉਹ ਲੈਣ। ਸੋ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, 3 ਵਰੇ ਲਾ ਕੇ ਰਸ਼ੀਆ ਦਾ ਇਲਾਕਾ ਜਿਹੜਾ ਉਹ ਵੱਧ ਜਾਊਗਾ। ਪਹਿਲਾਂ ਕ੍ਰੀਮੀਆ ਉਹਨਾਂ ਨੇ ਹਥਿਆ ਲਿਆ ਸੀਗਾ ਤੇ ਹੁਣ ਜਿਹੜਾ ਇਹ ਡੋਨਸਕ ਦਾ ਜਿਹੜਾ ਇਲਾਕਾ ਆ, ਉਹ ਇਸ ਪਾਸੇ ਵੱਲ ਨੂੰ ਜਿਹੜਾ ਉਹ ਉਸਦੇ ਵਿੱਚ ਜਿਹੜਾ ਵਾਧਾ ਹੋ ਸਕਦਾ ਹੈਗਾ ਆ। ਕਹਿਣ ਨੂੰ ਭਾਵੇਂ ਉਹ ਡੀਮਿਲਟਰਾਈਜ਼ ਜ਼ੋਨ ਬਣ ਜਾਵੇ, ਇਕਨੋਮਿਕ ਜ਼ੋਨ ਬਣ ਜਾਵੇ, ਪਰ ਇੱਕ ਮੁਲਕ ਦਾ ਹਿੱਸਾ ਦੇ ਤੌਰ ਦੇ ਉੱਤੇ ਜਿਹੜਾ ਮੈਨਜ਼ ਲੈਂਡ ਇੱਕ ਹਿਸਾਬ ਦੇ ਨਾਲ ਬਣ ਜਾਊਗੀ, ਉਹ ਮੁਲਕ ਦਾ ਹਿੱਸਾ ਨਹੀਂ ਰਹੂਗਾ। ਦੋਨੋਂ ਪਾਸੇ ਜਿਹੜੀ ਆ ਉਸ ਦੀ ਖਿੱਚੋਤਾਣ ਦੇ ਵਿੱਚ ਉਹ ਇਲਾਕਾ ਬਣ ਜਾਊਗਾ। ਦੇਖਿਆ ਜਾਵੇ ਤਾਂ ਜਿਹੜਾ ਪੂਰਬੀ ਯੂਕਰੇਨ ਆ, ਉਸ ਦਾ ਕਾਫੀ ਵੱਡਾ ਇਲਾਕਾ, ਚਾਹੇ ਉਹ ਖਰਸਨ ਆ, ਜ਼ਪੋਰਜ਼ੀਆ ਆ, ਡੋਨਟਸਕ ਆ ਤੇ ਲੁਹਾਨਸਕ ਆ, ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਰਸ਼ੀਆ ਦਾ ਮਿਲਟਰੀ ਕੰਟਰੋਲ ਖਾਸਾ ਜਿਹੜਾ ਆ ਉਹ ਵੱਧ ਚੁੱਕਾ ਹੈ। ਤਕਰੀਬਨ ਕਹਿੰਦੇ ਵੀ ਜੇ ਉਹ ਪ੍ਰੋਵਿੰਸ ਜਾਂ ਸੂਬੇ ਉਹਨਾਂ ਨੂੰ ਮੰਨਿਆ ਜਾਵੇ ਤਾਂ ਉਹਨਾਂ ਦੇ ਵਿੱਚ ਹੁਣ ਰਸ਼ੀਅਨ ਕੰਟਰੋਲ ਹੀ ਪੂਰਾ ਚੱਲ ਰਿਹਾ ਹੈਗਾ ਆ। ਸੋ ਯੂਕਰੇਨ ਕਾਫੀ ਆਪਣਾ ਜਿਹੜਾ ਇਲਾਕਾ ਆ ਉਹ ਰਸ਼ੀਆ ਦੇ ਹੱਥ ਇਸ ਦੇ ਵਿੱਚ ਗਵਾ ਚੁੱਕਾ ਆ ਤੇ ਇਵੈਂਚੁਅਲੀ ਲੜਾਈ ਬੰਦ ਕਰਾਉਣ ਦੇ ਲਈ ਉਹਨਾਂ ਨੂੰ ਪੱਕਿਆਂ ਤੌਰ ਦੇ ਉੱਤੇ ਹੀ ਉਸ ਦੇ ਵਿੱਚੋਂ ਬਾਹਰ ਨਿਕਲਣਾ ਪੈ ਸਕਦਾ ਹੈਗਾ। ਕੱਲਾ ਇਲਾਕਾ ਨਹੀਂ ਪਾਇਆ, ਯੂਕਰੇਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ। ਹੁਣ ਯੂਕਰੇਨ ਵਾਲੇ ਅਮਰੀਕਾ ਤੋਂ $100 ਬਿਲੀਅਨ ਦੀ ਮੰਗ ਕਰ ਰਿਹਾ ਵੀ ਤੁਸੀਂ ਕੰਟਰੀਬਿਊਟ ਕਰੋ ਸਾਡੇ ਮੁਲਕ ਨੂੰ, ਦੁਆਰਾ ਕੀ ਕੰਸਟਰਕਸ਼ਨ ਦੇ ਲਈ ਸਾਰੇ ਜਿਹੜੇ ਪ੍ਰੋਜੈਕਟ ਹੈ, એનર્ਜੀ ਦੇ ਜਿਹੜੀਆਂ ਬਿਲਡਿੰਗਾਂ, ਹਸਪਤਾਲ ਉਹਨਾਂ ਦੇ ਢਹਿ ਢੇਰੀ ਹੋ ਗਿਆ, ਉਹਨਾਂ ਨੂੰ ਬਣਾਉਣ ਦੇ ਲਈ। ਇਸੇ ਤਰ੍ਹਾਂ ਯੂਰਪ ਵਾਲਿਆਂ ਤੋਂ ਵੀ ਉਹ $100 ਬਿਲੀਅਨ ਮੰਗ ਰਹੇ ਆ। ਅਲਟੀਮੇਟ ਗੋਲ ਕਹਿੰਦੇ ਵੀ ਸਾਡਾ $800 ਬਿਲੀਅਨ ਦਾ ਹੋਊਗਾ ਯੂਕਰੇਨ ਦੀ ਰੀਬਿਲਡਿੰਗ ਦੇ ਲਈ, ਜਿਹਦੇ ਵਿੱਚ ਪ੍ਰਾਈਵੇਟ ਜਿਹੜੇ ਇਨਵੈਸਟਰਸ ਆ ਉਹ ਵੀ ਪੈਸੇ ਪਾ ਸਕਦੇ ਹੈਗੇ ਆ। ਯੂਕਰੇਨ ਦੀ ਆਰਮੀ 8 ਲੱਖ ਦੇ ਕਰੀਬ ਟਰੂਪਸ ਹੈਗੇ ਆ, ਜਿਸ ਨੂੰ ਮੋਸਟਲੀ ਵੈਸਟਰਨ ਪਾਰਟਨਰਸ ਜਿਹੜੇ ਮੈਂਬਰਸ਼ਿਪ ਜਾਂ ਯੂਰਪੀਅਨ ਯੂਨੀਅਨ ਦੇ ਮੁਲਕ ਆ ਉਹ ਹੀ ਸਪੋਰਟ ਕਰ ਰਹੇ ਹੈਗੇ ਆ। ਜ਼ੈਲੈਂਸਕੀ ਨੇ ਕਿਹਾ ਯੂਰਪੀਅਨ ਮਿਲਟਰੀ ਜਿਹੜੀ ਸਪੋਰਟ ਕਰੂਗੀ ਉਹਨਾਂ ਨੂੰ, ਕੋਲੀਸ਼ਨ ਆਫ ਵਿਲਿੰਗ ਗਰੁੱਪ ਆਫ 30 ਕੰਟਰੀਜ਼ ਦਾ ਹੈਗਾ, ਜਿਹੜੇ ਕਿ ਯੂਕਰੇਨ ਨੂੰ ਵਧੀਆ ਮੁਲਕ, ਸਟਰੋਂਗ ਮੁਲਕ ਦੇਖਣਾ ਚਾਹੁੰਦੇ ਆ ਆਫਟਰ ਪੋਸਟ ਵਾਰ। ਸੋ ਦੇਖਦੇ ਆ ਹੁਣ ਕ੍ਰੈਮਲਨ ਵਾਲੇ ਇਹਦੇ ਉੱਤੇ ਮੰਨਦੇ ਕਿ ਨਹੀਂ, ਪਰ ਯੂਕਰੇਨ ਵਾਲਿਆਂ ਨੇ ਕਾਫੀ ਕੁਝ ਜਿਹੜਾ ਛੱਡ ਦਿੱਤਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਯੂਐਸ ਦੇ ਦੁਆਰਾ 5 ਜਿਹੜੇ ਯੂਰਪੀਅਨਸ ਆ ਉਹਨਾਂ ਨੂੰ ਸੈਂਕਸ਼ਨ ਕਰ ਦਿੱਤਾ ਗਿਆ ਹੈਗਾ ਆ। ਕਹਿੰਦੇ ਵੀ ਟੈਕ ਪਲੇਟਫਾਰਮਸ ਨੂੰ ਸੈਂਕਸ਼ਨਸ ਜਿਹੜੀਆਂ ਲਾ ਦਿੱਤੀਆਂ, ਕਹਿੰਦੇ ਵੀ ਟੈਕ ਪਲੇਟਫਾਰਮਸ ਦੀ ਸੈਂਸਰਸ਼ਿਪ ਕਰਨ ਦੇ ਕਰਕੇ ਇਹ ਜਿਹੜਾ ਹੋਇਆ ਆ। ਫਰਾਂਸ ਦੇ ਜਿਹੜਾ ਪ੍ਰੈਜ਼ੀਡੈਂਟ ਆ ਮੈਕਰੋਨ ਤੇ ਉਸ ਤੋਂ ਇਲਾਵਾ ਯੂਰਪੀਅਨ ਸੰਘ ਦੇ ਤੇ ਯੂਰਪ ਦੇ ਹੋਰ ਲੀਡਰਸ ਆ, ਉਹਨਾਂ ਨੇ ਯੂਐਸ ਦੀ ਇਸ ਫੈਸਲੇ ਦੀ ਨਿੰਦਾ ਕੀਤੀ ਆ। ਕਹਿੰਦੇ ਵੀ ਜਿਹੜਾ ਯੂਐਸ ਆ ਉਹ ਹੁਣ ਜਿਹੜੀਆਂ ਇਹਨਾਂ ਨੂੰ ਕੋਹਰਜਨ ਤੇ ਇੰਟੀਮੀਡੇਸ਼ਨ, ਵੀ ਡਰਾ ਧਮਕਾ ਕੇ ਬੇਸਿਕਲੀ ਯੂਰਪ ਦੇ ਲੀਡਰਸ ਨੂੰ ਇਹ ਕਹਿ ਰਿਹਾ ਆ ਵੀ ਸਾਡੀਆਂ ਜਿਹੜੇ ਟੈਕ ਏਜੰਟਸ ਆ ਉਹਨਾਂ ਦੇ ਖਿਲਾਫ ਕੋਈ ਕਦਮ ਜਿਹੜਾ ਉਹ
ਨਾ ਚੁੱਕੋ। ਯੂਰਪ ਯੂਜੂਅਲੀ ਟੈਕਨੋਲੋਜੀ ਵਾਲੀਆਂ ਕੰਪਨੀਆਂ ਦੇ ਉਲਟ ਸਖਤ ਸਟੈਂਡ ਜਿਹੜਾ ਉਹ ਲੈਂਦਾ ਰਿਹਾ ਆ, ਇੱਦਾਂ ਦੀਆਂ ਪਾਲਿਸੀਜ਼ ਬਣਾਉਂਦਾ ਰਿਹਾ ਆ ਜੋ ਇਹ ਕਹਿੰਦੇ ਆ ਵੀ ਲੋਕਾਂ ਦੇ ਹਿੱਤ ਦੇ ਵਿੱਚ ਹੋਣ। ਜਿੱਦਾਂ ਆਪਾਂ ਦੇਖਿਆ ਵੀ ਐਪਲ ਵਾਲਿਆਂ ਨੂੰ USB-C ਇਸੇ ਲਈ ਲਾਉਣੀ ਪਈ ਸੀ ਕਿਉਂਕਿ ਯੂਰਪ ਨੇ ਇਹ ਉਹਨਾਂ ਨੂੰ ਫੈਸਲਾ ਸੁਣਾ ਦਿੱਤਾ ਸੀਗਾ ਵੀ ਜੇ ਤੁਸੀਂ ਆਪਣੇ ਆਈਫੋਨ ਵੇਚਣੇ ਆ ਤਾਂ ਉਸ ਦੇ ਵਿੱਚ ਯੂਨੀਵਰਸਲ ਚਾਰਜਿੰਗ ਪੋਰਟ ਜਿਹੜਾ USB-C ਆ ਉਹ ਹੋਣਾ ਚਾਹੀਦਾ ਆ। ਇਸ ਤੋਂ ਇਲਾਵਾ ਬਹੁਤ ਜਿਹੜੀਆਂ ਟੈਕ ਕੰਪਨੀਜ਼ ਆ ਉਹਨਾਂ ਨੂੰ ਵੱਡੇ ਜਿਹੜੇ ਜੁਰਮਾਨੇ ਆ ਉਹ ਯੂਰਪ ਦੇ ਵਿੱਚ ਹੁੰਦੇ ਰਹੇ ਆ। ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਆ ਟਰੰਪ ਆ ਉਹਨਾਂ ਦੀ ਹੁਣ ਮਿੱਤਰਤਾ ਬਹੁਤ ਜ਼ਿਆਦਾ ਆ ਜਿਹੜੇ ਟੈਕ ਵਰਲਡ ਦੇ ਵੱਡੇ ਜਿਹੜੇ ਲੀਡਰਸ ਆ, ਜਿਹੜੇ ਟੈਕ ਬਿਲੀਅਨੇਅਰਸ ਆ, ਉਹਨਾਂ ਦੇ ਜਿਹੜੇ ਉਹ ਨਾਲ ਆਪਾਂ ਦੇਖਿਆ ਸੀਗਾ ਵੀ ਥੋੜੇ ਮਹੀਨੇ ਪਹਿਲਾਂ ਹੀ ਟਰੰਪ ਹੋਣਾ ਦੇ ਨਾਲ ਉਹ ਜਿਹੜਾ ਰੋਟੀ ਪਾਣੀ ਛਕਦੇ ਨਜ਼ਰ ਆਏ ਸੀਗੇ ਤੇ ਹੌਟ ਮਾਈਕ ਦੇ ਉੱਤੇ ਜਿਹੜਾ ਜ਼ਕਰਬਰਗ ਉਹ ਵੀ ਕਹਿੰਦਾ ਨਜ਼ਰ ਆਇਆ ਸੀ ਮੈਂ 600 ਬਿਲੀਅਨ ਕਹਤਾ ਹੈ ਠੀਕ ਆ ਨਾ ਅਮਾਊਂਟ, ਵੀ ਕੋਈ ਪਤਾ ਨਹੀਂ ਸੀ ਕੁਝ ਵੀ ਜਿਹੜਾ ਉੱਥੇ ਕਹਿ ਰਹੇ ਸੀਗੇ ਵੀ ਟੂ ਸਟੇ ਇਨ ਗੁੱਡ ਸਾਈਡ ਆਫ ਡੋਨਲਡ ਟਰੰਪ। ਸੋ ਹੁਣ ਇਮੈਨੂਅਲ ਮੈਕਰੋਨ ਉਹਨਾਂ ਨੇ ਕਿਹਾ ਵੀ ਇਹ ਡਰਾਉਣ ਧਮਕਾਉਣ ਵਾਲਾ ਜਿਹੜਾ US ਦੇ ਦੁਆਰਾ ਕੀਤਾ ਜਾ ਰਿਹਾ ਹੈ ਮਾੜੀ ਜਿਹੜੀ ਗੱਲ ਆ। ਵੀਜ਼ਾ ਬੈਨ ਕਹਿੰਦੇ ਵੀ ਇਹਨਾਂ 5 ਲੋਕਾਂ ਦੇ ਉੱਤੇ ਲਾ ਦਿੱਤਾ ਗਿਆ ਆ। ਇਹਨਾਂ ਦੇ ਵਿੱਚ ਜਿਨ੍ਹਾਂ ਨੂੰ ਟਾਰਗੇਟ ਹਰਜੋਤ ਸਿੰਘ ਜੀ ਕੀਤਾ ਗਿਆ, ਇਮਰਾਨ ਅਹਿਮਦ ਇਹ ਬ੍ਰਿਟਿਸ਼ ਚੀਫ ਐਗਜ਼ੈਕਟਿਵ ਨੇ US ਬੇਸਡ ਸੈਂਟਰ ਆਫ ਕਾਊਂਟਰ ਡਿਜੀਟਲ ਹੇਟ ਤੇ, ਐਨਾਲੀਨਾ ਇਹ ਜੋਸਫ ਬੈਲੋਂ ਇਹ ਜਰਮਨ ਨਾਨ ਪ੍ਰੋਫਿਟ ਹੇਟ ਏਡ ਦੇ ਹੈਗੇ ਨੇ, ਕਲੇਅਰ ਮੈਲਫੋਰਡ ਕੋ-ਫਾਊਂਡਰ ਨੇ ਗਲੋਬਲ ਡਿਸਇਨਫੋਰਮੇਸ਼ਨ ਇੰਡੈਕਸ ਤੇ। ਮੌਜੂਦਾ ਪ੍ਰਸ਼ਾਸਨ ਦੇ ਆਉਣ ਤੋਂ ਨਵੇਂ ਇਹ ਪ੍ਰਸ਼ਾਸਨ ਆਉਣ ਦੇ ਉੱਤੇ ਫੇਸਬੁੱਕ ਨੇ ਆਪਣੀ ਜਿਹੜੀ ਡਿਸਇਨਫੋਰਮੇਸ਼ਨ ਵਾਲੀ ਚੀਜ਼ ਆ ਉਸ ਨੂੰ ਹੀ ਚੁੱਕ ਦਿੱਤਾ ਸੀਗਾ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਐਕਸ ਦੇ ਉੱਤੇ ਜਿਹੜਾ ਕਿਹਾ ਵੀ ਵੀਜ਼ਾ ਬੈਨ ਜਸਟੀਫਾਈਡ ਨੇ, ਕਹਿੰਦੇ ਵੀ ਯੂਰਪ ਦੀਆਂ ਜਿਹੜੀਆਂ ਆਈਡੀਓਲੋਜੀਜ਼ ਨੇ ਉਹ ਬਹੁਤ ਲੰਮੇ ਸਮੇਂ ਦੇ ਲਈ ਕਹਿੰਦੇ ਵੀ ਇੱਕ ਆਰਗੇਨਾਈਜ਼ਡ ਐਫਰਟਸ ਨੇ ਵੀ ਅਮਰੀਕਾ ਦੇ ਪਲੇਟਫਾਰਮਸ ਨੂੰ ਪਨਿਸ਼ ਕਰਨਾ ਤੇ ਅਮਰੀਕਨ ਵੀ ਪੁਆਇੰਟਸ ਨੂੰ ਉਸ ਨੂੰ ਅਪੋਜ਼ ਕਰਨਾ, ਤੇ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਹ ਸਾਰੀਆਂ ਚੀਜ਼ਾਂ ਨੂੰ ਨਹੀਂ ਸਹਾਰੇਗਾ। ਜਰਮਨੀ, ਸਪੇਨ ਤੇ UK ਉਹਨਾਂ ਨੇ ਵੀ ਯੂਰਪੀਅਨ ਸੰਘ ਦੇ ਇਸ ਆਵਾਜ਼ ਦੇ ਨਾਲ ਆਵਾਜ਼ ਮਿਲਾਉਂਦੇ ਹੋਏ ਕਿਹਾ ਵੀ ਇਹ US ਦੇ ਦੁਆਰਾ ਇਹਨਾਂ 5 ਜਾਣਿਆਂ ਨੂੰ ਵੀਜ਼ਾ ਬੈਨ ਲਾਉਣਾ, ਇਹਨਾਂ ਨੂੰ ਸੈਂਕਸ਼ਨ ਕਰਨਾ ਇਹ ਇੱਕ ਮਾੜਾ ਕਦਮ ਹੈਗਾ ਆ। ਸੋ ਮੈਕਰੋਨ ਨੇ ਵੀਜ਼ਾ ਬੈਨ ਨੂੰ ਬੜੀ ਫਿਊਰੀਅਸ ਟਰਮਸ ਦੇ ਵਿੱਚ ਨਿੰਦਾ ਜਿਹੜੀ ਉਹ ਕੀਤੀ ਆ। ਯੂਰਪੀਅਨ ਯੂਨੀਅਨ ਦੇ ਡਿਜੀਟਲ ਰੈਗੂਲੇਸ਼ਨਸ ਕਹਿੰਦੇ ਵੀ ਇਸੇ ਲਈ ਅਡਾਪਟ ਕੀਤੇ ਗਏ ਸੀਗੇ ਤਾਂ ਜੋ ਜਿਹੜੇ ਡੈਮੋਕ੍ਰੇਟ ਤੇ ਸੋਵਰਨ ਪ੍ਰੋਸੈਸ ਆ ਯੂਰਪੀਅਨ ਪਾਰਲੀਮੈਂਟ ਤੇ ਕੌਂਸਲ ਦੇ ਦੁਆਰਾ ਅਪਣਾਏ ਜਾ ਸਕਣ ਤੇ ਫੇਅਰਲੀ ਪੂਰੇ ਯੂਰਪ ਦੇ ਵਿੱਚ ਜਿਹੜੇ ਉਹ ਲਾਗੂ ਕੀਤੇ ਜਾ ਸਕਣ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਇਸ ਦਾ ਕੋਈ ਜਵਾਬੀ ਕਾਰਵਾਈ ਹੁੰਦੀ ਆ ਜਾਂ ਲਿਪ ਸਰਵਿਸ ਕਰਕੇ ਇਹ ਵੀ ਜਿਹੜੇ ਚੁੱਪ ਚੁਪੀਤੇ ਇਹਨਾਂ ਸੈਂਕਸ਼ਨਸ ਨੂੰ, ਇਹਨਾਂ ਜਿਹੜੀਆਂ ਰੋਕਾਂ ਨੂੰ ਪ੍ਰਵਾਨ ਕਰ ਲੈਣਗੇ। ਲੱਗਦਾ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਯੂਰਪੀਅਨ ਯੂਨੀਅਨ ਦੇ ਮੁਲਕ ਆ ਉਹਨਾਂ ਦੇ ਦੁਆਲੇ ਹੋਇਆ ਹੈ। ਸੋ 5 ਮੇਨ ਜਿਹੜੇ ਉਹਨਾਂ ਦੇ ਮੁਲਕਾਂ ਦੇ ਲੋਕ ਆ ਉਹਨਾਂ ਦੇ ਉੱਤੇ ਜਿਹੜਾ ਇਹ ਵੀਜ਼ਾ ਬੈਨ ਲਾਇਆ ਗਿਆ ਹੈਗਾ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ ਸਰੋਤਿਓ, ਕਾਫੀ ਇੰਪੋਰਟੈਂਟ ਖਬਰਾਂ ਆਪਾਂ ਇਮੀਗ੍ਰੇਸ਼ਨ ਨੂੰ ਲੈ ਕੇ ਕਵਰ ਕਰਨੀਆਂ। ਕਿਸ ਤਰ੍ਹਾਂ ਬਾਉਂਟੀ ਹੰਟਰਸ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਹਾਇਰ ਕੀਤੇ ਗਏ ਆ, ਕਿਸ ਤਰ੍ਹਾਂ ਵੇਅਰ ਹਾਊਸਸ ਬਣਾਏ ਜਾ ਰਹੇ ਆ ਜਿਨ੍ਹਾਂ 'ਚ 80,000 ਜਿਹੜੇ ਲੋਕ ਆ ਜਿਨ੍ਹਾਂ ਨੂੰ ਫੜਿਆ ਜਾਊਗਾ, ਰੱਖਿਆ ਜਾਊਗਾ। ਸੋ ਜਿਹੜੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਸਾਡਾ ਚੈਨਲ ਨਹੀਂ ਦੇਖ ਸਕਦੇ, ਉਹ ਪੰਜਾਬੀ TV USA ਦਾ ਜਿਹੜਾ YouTube ਚੈਨਲ ਉਹ ਵਾਚ ਕਰ ਸਕਦੇ ਹੈਗੇ ਆ। ਤੇ ਬਾਕੀ ਸਾਰੇ ਮੁਲਕਾਂ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਦਾ ਲਿੰਕ ਭੇਜ ਸਕਦੇ ਹੈਗੇ ਆ। ਨਾਲ ਦੀ ਨਾਲ ਜਿਹੜੇ ਤੁਸੀਂ 15 ਸਾਡੇ AM ਤੇ FM ਸਟੇਸ਼ਨਸ ਹੈਗੇ ਆ ਬੇਕਰਸਫੀਲਡ ਤੋਂ ਲੈ ਕੇ ਯੂਬਾ ਸਿਟੀ ਤਾਈਂ, ਉਹਨਾਂ ਤੇ ਤੁਸੀਂ ਘਰਾਂ ਦੇ ਵਿੱਚ, ਕਾਰਾਂ ਦੇ ਵਿੱਚ ਜਿਹੜਾ ਸੁਣ ਸਕਦੇ ਹੋ, ਕਿਉਂਕਿ ਬਹੁਤ ਹੀ ਇੰਪੋਰਟੈਂਟ ਖਬਰਾਂ ਆ ਤੁਹਾਡੇ ਸਾਰਿਆਂ ਦੇ, ਆਪਣੇ ਸਾਰਿਆਂ ਦੇ ਕੰਮ ਆਉਣ ਵਾਲੀਆਂ ਹੈਗੀਆਂ। ਰਾਈਟ ਵੇ ਇਨਫੋਰਮੇਸ਼ਨ ਆਪਾਂ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ ਤਾਂ ਕਿ ਕਿਸੇ ਦਾ ਜਿਹੜਾ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਆ ਤੁਹਾਨੂੰ ਮਿਲ ਸਕੇ ਜੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਫਲੈਸ਼ ਫਲੱਡ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ ਵਾਸ਼ਿੰਗਟਨ ਪੋਸਟ ਦੇ ਤਹਿਤ। ਪਹਿਲਾਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਰੈਡਿੰਗ ਵਾਲਾ, ਲੇਕ ਤਾਹੋ ਵਾਲਾ ਏਰੀਆ, ਔਰੋਵਿਲ ਵਾਲਾ ਏਰੀਆ ਜਿਹੜਾ ਆ ਬਹੁਤ ਜ਼ਿਆਦਾ ਫਲੱਡਿੰਗ ਦੇ ਨਾਲ ਪ੍ਰਭਾਵਿਤ ਹੋਇਆ। ਔਰੋਵਿਲ ਡੈਮ ਦੇ ਬਾਰੇ ਆਪਾਂ ਕੱਲ ਡਿਸਕਸ ਕੀਤਾ ਸੀ, ਕਿੱਦਾਂ ਲੇਕ ਉਹ ਵੱਧ ਰਹੀ ਆ। ਲੇਕ ਤਾਹੋ ਦੀ ਜਿਹੜੀ ਲੇਕ ਆ ਉਹਦੇ 'ਚ 1 ਫੁੱਟ ਤੋਂ ਵੱਧ ਪਾਣੀ ਜਿਹੜਾ ਉੱਪਰ ਚੜ ਗਿਆ, ਕਿਉਂਕਿ 13 ਇੰਚ ਤੱਕ ਉਹਨਾਂ ਏਰੀਆ ਦੇ ਵਿੱਚ ਮੀਂਹ ਪਿਆ ਹੈਗਾ। ਕੱਲ ਰਾਤੀ ਬੇ ਏਰੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਤੇਜ਼ ਹਵਾਵਾਂ ਚੱਲੀਆਂ ਜਿਨ੍ਹਾਂ ਨਾਲ ਕਈ ਜਗ੍ਹਾ ਦੇ ਉੱਤੇ ਦਰਖਤ ਡਿੱਗ ਪਏ, ਕਈ ਲੋਕਾਂ ਦੀਆਂ ਕਾਰਾਂ ਦੇ ਉੱਤੇ
ਤੇ ਕਈ ਨੁਕਸਾਨ ਵੀ ਹੋਇਆ। ਮੀਂਹ ਥੋੜਾ ਘੱਟ ਪਿਆ, ਪਰ ਸੈਂਟਰਲ ਵੈਲੀ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਮੀਂਹ ਕਿੰਨਾ ਕੁ ਜਿਹੜਾ ਪੈ ਰਿਹਾ ਹੈਗਾ? ਮੀਂਹ ਪੂਰਾ ਪੈ ਰਿਹਾ ਜੀ, ਮੂਲੇ ਧਾਰ ਮੀਂਹ ਜਿਹੜਾ ਉਹ ਪੈ ਰਿਹਾ ਆ। ਕੱਲ ਰਾਤ ਦਾ ਹੀ ਇੱਧਰ ਸਾਡੇ ਆਪਣੀ ਫਰੈਜ਼ਨੋ ਕਾਉਂਟੀ ਵਾਲੇ ਪਾਸੇ ਸ਼ੁਰੂ ਹੋਇਆ। ਪਹਾੜਾਂ ਦੇ ਵਿੱਚ ਉੱਚੀਆਂ ਥਾਵਾਂ ਦੇ ਉੱਤੇ 5-6 ਹਜ਼ਾਰ ਫੁੱਟ ਤੋਂ ਉੱਤੇ ਕਾਫੀ ਭਾਰੀ ਜਿਹੜੀ ਬਰਫ਼ਬਾਰੀ ਆ ਉਹ ਇਸ ਮੌਕੇ ਚੱਲ ਰਹੀ ਆ। ਇੱਥੋਂ ਤੱਕ ਵੀ ਦੇਖਿਆ ਗਿਆ ਵੀ ਇੰਨੀ ਜ਼ਿਆਦਾ ਬਰਫ਼ਬਾਰੀ ਹੋਣ ਦੇ ਕਰਕੇ ਬਹੁਤ ਸਾਰੇ ਜਿਹੜੇ ਸਕੀ ਰਿਜ਼ੋਰਟ ਆ ਉਹਨਾਂ ਨੇ ਆਪਣਾ ਕੰਮਕਾਜ ਵੀ ਜਿਹੜਾ ਉਹ ਬੰਦ ਕਰ ਲਿਆ ਵੀ ਇਹ ਕੰਮ ਜਿਹੜਾ ਖਤਰੇ ਵਾਲਾ ਬਣ ਜਾਂਦਾ ਹੈਗਾ ਆ। ਤੇ ਇੱਥੋਂ ਤੱਕ ਕਿ ਯੋਸੇਮਿਟੀ ਨੈਸ਼ਨਲ ਪਾਰਕ ਵਾਲੇ ਉਹ ਕਹਿੰਦੇ ਕਿਉਂਕਿ ਕ੍ਰਿਸਮਸ ਦਾ ਦਿਨ ਆ, ਲੋਕ ਬਹੁਤ ਜ਼ਿਆਦਾ ਛੁੱਟੀ ਮਨਾਉਣ ਦੇ ਲਈ ਜਾਂਦੇ ਆ। ਉਹ ਤਾਂ ਇਹ ਰਿਕਮੈਂਡ ਕਰ ਰਹੇ ਸੀ ਵੀ 140 ਜਿਹੜਾ ਆ ਰੋਡ ਆ ਉਹ ਲੈ ਕੇ ਅਲ ਪੋਰਟਲ ਵਾਲੇ ਪਾਸਿਓਂ ਦੀ ਆਇਆ ਜਿਹੜਾ ਹੋ ਜਾਵੇ। ਸੋ ਲੈਂਡਸ ਜਿਹੜੇ ਮਡ ਸਲਾਈਡਸ ਆ ਜਾਂ ਚਟਾਨਾਂ ਖਿਸਕਣ ਦੀ ਇੱਦਾਂ ਦੀ ਉੱਚੀਆਂ ਥਾਵਾਂ ਦੇ ਉੱਤੇ ਜਿਹੜੀ ਉਹ ਸਮੱਸਿਆ ਆ ਸਕਦੀ ਆ। ਬਾਕੀ ਜਿਹੜਾ ਹਰਜੋਤ ਸਿੰਘ ਜੀ ਫਲੈਸ਼ ਫਲੱਡਿੰਗ ਕਾਫੀ ਆ। ਜਦੋਂ ਤੁਸੀਂ ਘਰੋਂ ਨਿਕਲਦੇ ਆ ਤਕਰੀਬਨ ਤੁਹਾਨੂੰ ਆਲੇ ਦੁਆਲੇ ਆਪਣੀਆਂ ਜਿਹੜੀਆਂ ਰੋਡਸ ਆ ਕਈ ਥਾਵਾਂ ਦੇ ਉੱਤੇ ਫਲੱਡਡ ਨਜ਼ਰ ਜਿਹੜੀਆਂ ਆਉਣਗੀਆਂ। ਫਲੱਡਿੰਗ ਦਾ ਮਤਲਬ ਇਹ ਨਹੀਂ ਹੁੰਦਾ ਵੀ ਹੁਣ ਘਰਾਂ 'ਚ ਹੀ ਪਾਣੀ ਜਿਹੜਾ ਉਹ ਆ ਜਾਣਾ। ਜਿਹੜੇ ਉਹਨਾਂ ਦਾ ਮਤਲਬ ਹੁੰਦਾ ਵੀ ਤੁਹਾਡੀ ਆਵਾਜਾਈ ਆਮ ਜਿਹੜੇ ਕੰਮਕਾਜ ਆ ਉਸ ਦੇ ਉੱਤੇ ਬੁਰੀ ਤਰ੍ਹਾਂ ਪ੍ਰਭਾਵ ਵੀ ਪੈ ਜਾਂਦਾ ਹੈ ਜਦੋਂ ਰੋਡਸ ਠੀਕ ਨਹੀਂ ਹੁੰਦੀਆਂ। ਤੇ ਇੱਕ ਸਮਾਂ ਵੱਧ ਲੈ ਕੇ ਜਿਹੜਾ ਉਹ ਚੱਲਿਆ ਜਾਵੇ। ਦੂਜਾ ਇਹ ਆ ਵੀ ਜਿੱਥੇ ਵੀ ਪਾਣੀ ਖੜਾ ਆ ਉਹ ਵਿੱਚੋਂ ਦੀ ਲੰਘਣ ਦੀ ਥਾਂ ਦੇ ਉੱਤੇ ਸਾਈਡ ਥਾਣੀ ਲੰਘਿਆ ਜਾਵੇ। ਫਰੀਵੇਜ਼ ਦੇ ਉੱਤੇ ਵੀ ਕਈ ਵਾਰੀ ਲੋ ਸਪੌਟਸ ਹੁੰਦੇ ਆ, ਉੱਥੇ ਪਾਣੀ ਇਕੱਠਾ ਹੋ ਜਾਂਦਾ ਤੇ ਉੱਤੋਂ ਦੀ ਜੇ ਕਿਤੇ ਬਾਏ ਚਾਂਸ ਤੇਜ਼ ਗੱਡੀ ਲੰਘਦੀ ਆ ਤੇ ਸਪਿਨ ਆਊਟ ਹੋ ਜਾਂਦੀ ਆ। ਅੱਜ ਜਦ ਮੈਂ ਹਰਜੋਤ ਸਿੰਘ ਜੀ ਸਵੇਰੇ ਕੰਮ ਤੇ ਆ ਰਿਹਾ ਸੀ ਤੇ ਜ਼ਿਆਦਾ ਨਹੀਂ 6-7 ਮੀਲ ਫਰੀਵੇ ਦੇ ਉੱਤੋਂ ਦੀ ਆਉਣਾ ਹੁੰਦਾ ਆ ਤੇ ਉਹਦੇ ਵਿੱਚ 3 ਕੁ ਐਕਸੀਡੈਂਟ ਜਿਹੜੇ ਆਲਰੇਡੀ ਉਹ ਦੇਖੇ ਸੀਗੇ। ਸੋ ਅਰਲੀ ਸੀਗਾ ਉਦੋਂ, ਉਸ ਟਾਈਮ ਦੇ ਉੱਤੇ ਟ੍ਰੈਫਿਕ ਬਹੁਤ ਘੱਟ ਸੀ ਪਰ ਫਿਰ ਵੀ ਇੰਨੇ ਐਕਸੀਡੈਂਟ ਸੀਗੇ। ਸੋ ਜਦੋਂ ਖਾਸ ਕਰਕੇ ਮੀਂਹ ਪੈਂਦੇ ਆ ਉਦੋਂ ਬਹੁਤ ਸਾਰੇ ਲੋਕ ਕਹਿ ਲਓ ਵੀ ਘਬਰਾ ਜਾਂਦੇ ਆ ਜਾਂ ਨਰਵਸ ਹੋ ਜਾਂਦੇ ਆ ਤੇ ਆਪਣੀ ਪੁਰਾਣੀ ਰੋਜ਼ਮਰਾ ਦੀ ਆਦਤ ਦੇ ਹਿਸਾਬ ਦੇ ਨਾਲ ਚਲਾਉਂਦੇ ਨੇ ਤੇ ਉਹਦੇ ਕਰਕੇ ਐਕਸੀਡੈਂਟਸ ਕਾਫੀ ਜ਼ਿਆਦਾ ਹੋ ਜਾਂਦੇ ਆ। ਸੋ ਉਸ ਚੀਜ਼ ਦਾ ਜਿਹੜਾ ਉਹ ਬਚਾਅ ਰੱਖੋ। ਘਰੋਂ ਨਿਕਲਣ ਤੋਂ ਪਹਿਲਾਂ ਮੇਕ ਸ਼ੋਰ ਕਰੋ ਵੀ ਤੁਹਾਡੇ ਵਾਈਪਰ ਵਗੈਰਾ ਜਿਹੜੇ ਉਹ ਸਾਰੇ ਠੀਕ ਠਾਕ ਜਿਹੜੇ ਉਹ ਚੱਲ ਰਹੇ ਹੈਗੇ ਆ। ਬਾਕੀ ਮੀਂਹ ਕਾਫੀ ਪੈਣਾ ਆ, ਅੱਜ ਪੂਰਾ ਦਿਨ ਮੀਂਹ ਪੈਣਾ ਆ, ਕੱਲ ਵੀ ਮੀਂਹ ਪੈਣਾ ਆ। ਸੋ ਜਲ ਥਲ ਜਿਹੜੀ ਉਹ ਚੌਂਸ ਫੇਰੇ ਜਿਹੜੀ ਉਹ ਜ਼ਰੂਰ ਰਹੇਗੀ। ਸੋ ਸਦਰਨ ਕੈਲੀਫੋਰਨੀਆ 'ਚ ਫਲੱਡਿੰਗ ਦੇ ਬਹੁਤ ਜ਼ਿਆਦਾ ਚਾਂਸ ਆ, ਖਾਸ ਕਰਕੇ ਉਹ ਏਰੀਆ ਅਲਟਾਡੀਨਾ ਜੋ ਏਰੀਆ ਸੀ ਪੈਸਾਡੀਨਾ ਜਿੱਥੇ ਅੱਗਾਂ ਲੱਗੀਆਂ ਸੀਗੀਆਂ, ਪੈਸਾਡੀਨਾ। ਸੋ ਉੱਥੇ ਕਈ ਲੋਕਾਂ ਨੂੰ ਇਵੈਕੂਏਸ਼ਨ ਵਾਰਨਿੰਗ ਵੀ ਦਿੱਤੀ ਗਈ ਹੈਗੀ ਆ। ਪੈਲੀਸਟੇਡ ਜਿੱਥੇ ਅੱਗ ਲੱਗੀਆਂ ਸੀਗੀਆਂ, ਪੈਲੀਸਟੇਜ, ਈਟਨ, ਕੈਂਥ ਬ੍ਰਿਜ, ਐਗੁਆ ਡੁਲਸੀ, ਲੀਡੀਆ, ਕੈਨੀਅਨ, ਸਨਸੈਟ, ਇਹ ਸਾਰੇ ਜਿਹੜੇ ਏਰੀਏ ਹੈਗੇ ਆ। ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਹੜਾ ਆ ਕਹਿੰਦੇ ਵੀ ਸੰਡੇ ਤੱਕ ਜਿਹੜਾ ਮੀਂਹ ਪੈਂਦਾ ਰਹੂਗਾ, ਕਾਫੀ ਦਿਨ ਜਿਹੜਾ ਇਹ ਮੀਂਹ ਪੈਣਾ ਹੈਗਾ ਆ। ਸੋ ਲੋਕਾਂ ਨੂੰ ਜਿਹੜਾ ਗਵਰਨਰ ਵੱਲੋਂ ਵੀ ਤਿਆਰ ਰਹਿਣ ਦੇ ਲਈ ਕਿਹਾ ਗਿਆ ਹੈਗਾ ਆ। ਕਹਿੰਦਾ ਵੀ ਨੈਸ਼ਨਲ ਗਾਰਡ ਵੀ ਮੈਂ ਅਲਰਟ ਕੀਤੇ ਹੋਏ ਹੈਗੇ ਆ ਫॉर ਐਮਰਜੈਂਸੀ ਸਪੋਰਟ ਤੇ ਰੈਸਕਿਊ ਆਪਰੇਸ਼ਨ ਦੇ ਲਈ। ਆਪਾਂ ਦੇਖਿਆ ਵੀ ਰੈਡਿੰਗ ਏਰੀਏ ਦੇ ਵਿੱਚ ਕਈ ਜਾਨਵਰ ਪਾਣੀ ਦੇ ਵਿੱਚ ਰੁੜ ਗਏ, ਜਿਨ੍ਹਾਂ 'ਚ ਘੋੜੇ ਵਗੈਰਾ, ਲੋਕ ਜਿਹੜੇ ਫਾਰਮ 'ਚ ਰਹਿੰਦੇ ਹੈਗੇ ਆ। ਸੋ ਆਫੀਸ਼ੀਅਲਸ ਮੋਸਟਲੀ ਇਹ ਕਹਿ ਰਹੇ ਆ ਵੀ ਜੇ ਤੁਹਾਨੂੰ ਕੋਈ ਕੰਮ ਨਹੀਂ ਹੈ, ਘਰੋਂ ਕੰਮ ਕਰਦੇ ਆ ਤੇ ਬੈਟਰ ਵੀ ਘਰ ਹੀ ਰਹੋ ਤੇ ਕੀਪ ਆਫ ਦਾ ਰੋਡਵੇਜ਼, ਸਪੈਸ਼ਲੀ ਜਿਹੜੇ ਫਲੱਡ ਕੰਟਰੋਲ ਚੈਨਲਸ ਹੈਗੇ ਆ, ਕੈਚ ਬੇਸਨਸ, ਕੈਨੀਅਨਸ, ਨੈਚੁਰਲ ਵਾਟਰਵੇਜ਼, ਇਹਨਾਂ ਤੋਂ ਥੋੜਾ ਪਰੇ ਰਹੋ। ਤੇ ਇਹ ਵੀ ਕਿਹਾ ਵੀ ਐਮਰਜੈਂਸੀ ਅਲਰਟ ਰਹਿਣ ਦੇ ਲਈ ਮਲਟੀਪਲ ਐਵਨਿਊ ਤੁਹਾਡੇ ਕੋਲ ਹੋਣੇ ਚਾਹੀਦੇ ਆ। ਕਈ ਵਾਰੀ ਫੋਨ ਡੈਡ ਹੋ ਜਾਂਦਾ, ਬਿਜਲੀ ਚਲੇ ਜਾਂਦੀ ਆ, ਵੱਖ-ਵੱਖ ਜਿਹੜੇ ਰੇਡੀਓ ਕਾਰਾਂ 'ਚ ਤੁਸੀਂ ਸੁਣ ਸਕਦੇ ਆ। ਕੋਈ ਐਮਰਜੈਂਸੀ ਹੁੰਦੀ ਆ, ਆਪਾਂ ਵੀ ਰਾਈਟ ਵੇ ਜਿਹੜਾ ਆ ਉਹ ਦੱਸਦੇ ਆ। ਪਲੱਸ ਤੁਸੀਂ ਸੁਣਦੇ ਹੀ ਹੋਵੋਗੇ ਜਦੋਂ ਰੇਡੀਓ, ਤੁਸੀਂ ਟੈਰੇਸਟਰੀਅਲ ਰੇਡੀਓ ਸਾਡੇ ਸਾਰੇ ਜਿਹੜੇ ਜਦੋਂ ਸੁਣਦੇ ਆ ਉਹਦੇ ਤੇ ਐਮਰਜੈਂਸੀ ਵਾਰਨਿੰਗ ਜਿਹੜੀ ਹੁੰਦੀ ਹੈਗੀ ਆ, ਉਹ ਆ ਜਾਂਦੀ ਹੈਗੀ, ਪਤਾ ਲੱਗ ਜਾਂਦਾ ਵੀ ਕਿੱਥੇ ਕੀ ਕੁਛ ਹੋ ਰਿਹਾ ਹੈਗਾ ਆ। ਸੋ ਲੋ ਲਾਈਂਗ ਏਰੀਏਜ਼ ਦੇ ਵਿੱਚ ਜਿਹੜੇ ਆ ਉੱਥੇ ਕਹਿੰਦੇ ਸੈਂਡ ਬੈਗਸ ਵਗੈਰਾ ਰੱਖੋ। ਐਲਏ ਕਾਉਂਟੀ 'ਚ ਬਹੁਤ ਜ਼ਿਆਦਾ ਸੈਂਡ ਬੈਗ ਡਿਸਟ੍ਰੀਬਿਊਟ ਕੀਤੇ ਜਾ ਰਹੇ ਹੈਗੇ। ਜੀ ਬਿਲਕੁਲ। ਸੋ ਮੇਕ ਸ਼ੋਰ ਕਰੋ ਵੀ ਸਾਰਾ ਕੁਛ ਇਸ ਹਿਸਾਬ ਦੇ ਨਾਲ ਰੈਡੀ ਆ। ਅਜੀਤ ਸਿੰਘ ਜੀ ਇੱਕ ਜਿਹੜਾ ਉਹ ਦੱਸਦੇ ਆ ਵੀ 1955 ਦੇ ਵਿੱਚ ਯੂਬਾ ਸਿਟੀ ਵਾਲਾ ਇਲਾਕਾ, ਜੀ ਉਦੋਂ ਵੀ ਜੀ 24 ਦਸੰਬਰ ਨੂੰ ਉਦੋਂ ਵੀ ਉੱਥੇ ਜਿਹੜੀ ਉਹ ਫਲੱਡਿੰਗ ਆਈ ਸੀ, ਜਿਹੜੀ ਫੈਦਰ ਰਿਵਰ ਉੱਥੇ ਲੰਘਦੀ ਆ, ਓਰੋਵਿਲ ਡੈਮ ਜਿਸ ਦੇ ਉੱਤੇ ਬਣਿਆ ਹੈਗਾ ਆ।
ਉਹਦੀਆਂ ਕੁਛ ਜਿਹੜੇ ਬੰਨ੍ਹ ਉਦੋਂ ਟੁੱਟ ਗਏ ਸੀ ਤੇ 20-20 ਫੁੱਟ ਤੱਕ ਪਾਣੀ ਯੂਬਾ ਸਿਟੀ ਵਾਲੇ ਉਦੋਂ ਇਲਾਕੇ ਦੇ ਵਿੱਚ ਆ ਚੁੱਕਾ ਸੀਗਾ। ਉਦੋਂ ਤਾਂ ਪਾਪੂਲੇਸ਼ਨ ਜ਼ਿਆਦਾ ਨਹੀਂ ਸੀ, ਕਹਿੰਦੇ ਵੀ 10,000 ਲੋਕਾਂ ਨੂੰ ਉਦੋਂ ਆਪਣੀ ਬੇਸਿਕਲੀ ਜਾਨ ਬਚਾਉਣ ਦੇ ਲਈ ਉਦੋਂ ਭੱਜਣਾ ਜਿਹੜਾ ਉਹ ਪਿਆ ਸੀਗਾ। ਸੋ ਹੁਣ ਤਾਂ ਪਾਪੂਲੇਸ਼ਨ ਜਿਹੜਾ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਉੱਥੇ ਹੋ ਚੁੱਕੀ ਆ। ਸੋ ਕੋਈ ਇਦਾਂ ਦਾ ਖਤਰੇ ਵਾਲੀ ਗੱਲ ਨਹੀਂ ਆ, ਸਿਰਫ ਇੱਕ ਪੁਰਾਣੀ ਹਿਸਟੋਰਿਕ ਤੁਹਾਡੇ ਨਾਲ ਗੱਲ ਜਿਹੜੀ ਉਹ ਕਰ ਰਹੇ ਆ। ਜੀ ਹਾਂ, ਬਾਕੀ ਬਹੁਤ ਸਾਰੀਆਂ ਪਿਕਚਰਸ ਤੁਸੀਂ ਦੇਖੋ ਉਹ ਤੇ ਆਪਾਂ ਟਰਾਈ ਕਰਾਂਗੇ ਜੇ ਤੁਹਾਨੂੰ ਵੀ ਸ਼ੋਅ ਕਰ ਸਕਦੇ ਹੋਏ ਬਾਅਦ ਦੇ ਵਿੱਚ YouTube ਤੇ ਬੜੀਆਂ ਖਤਰਨਾਕ ਸੀਗੀਆਂ, ਕਹਿੰਦੇ ਵੀ ਬਹੁਤ ਜ਼ਿਆਦਾ ਫਲੱਡ ਆਇਆ ਸੀ। ਸੋ ਹੋਪਫੁਲੀ ਮੇ ਬੀ ਕੋਈ ਨਾ ਕੋਈ ਯੂਬਾ ਸਿਟੀ 'ਚ, ਕਿਉਂਕਿ ਆਪਣੀ ਕਮਿਊਨਿਟੀ ਬਹੁਤ ਪੁਰਾਣੀ ਆਈ ਆ, ਜੇ ਉਸ ਟਾਈਮ ਦੇ ਉੱਤੇ ਯੂਬਾ ਸਿਟੀ ਸੀ 1955 ਦੇ ਵਿੱਚ ਜਦੋਂ ਫਲੱਡ ਆਏ, ਜ਼ਰੂਰ ਪੰਜਾਬੀ ਰੇਡੀਓ USA ਕਾਲ ਕਰਿਓ ਤੇ ਆਪਾਂ ਤੁਹਾਡੀ ਇੰਟਰਵਿਊ ਕਰਾਂਗੇ ਜਾਂ ਹੋਰ ਜਿਹੜੇ ਆਪਣੇ ਤੁਸੀਂ ਸਰੋਤੇ ਆ ਦੱਸ ਸਕਦੇ ਆ ਵੀ ਕਿੱਦਾਂ ਦਾ ਦੱਸ ਮਾਹੌਲ ਸਕਦੇ ਸੀਗਾ ਜਾਂ ਜੀ ਹਾਂ ਵੀ ਕਿੱਦਾਂ ਦਾ ਸੀਗਾ। ਕ੍ਰਿਸਮਸ ਵਾਲਾ ਹੀ ਦਿਨ ਸੀਗਾ ਜਦੋਂ ਇਹ ਸਾਰਾ ਕੁਝ ਵਾਪਰਿਆ ਤੇ ਪੂਰੇ ਦਾ ਪੂਰਾ ਯੂਬਾ ਸਿਟੀ ਜਿਹੜਾ ਆ ਉਹ ਪਾਣੀ ਦੇ ਵਿੱਚ ਡੁੱਬ ਗਿਆ ਸੀ। 20-20 ਫੁੱਟ ਕਈ ਕਹਿੰਦੇ ਵੀ ਜੀ ਪਾਣੀ ਉਸ ਟਾਈਮ ਦੇ ਉੱਤੇ ਚੜ ਕੇ ਆਇਆ ਸੀਗਾ। ਇਨਫੈਕਟ ਇਸ ਦੀ ਇੱਕ ਡਾਕੂਮੈਂਟਰੀ ਵੀ ਬਣੀ ਹੋਈ ਆ ਹਰਜੋਤ ਸਿੰਘ ਜੀ, ਜੇ ਕਿਸੇ ਨੇ ਜੀ ਉੱਥੇ ਦੇਖਣੀ ਜਿਹੜੀ ਉਹ ਹੋਵੇ। ਬਾਕੀ ਇਹ ਆ ਵੀ ਮੌਸਮ ਦੀ ਜਿਹੜੀ ਤੁਹਾਡੇ ਨਾਲ ਬੇਸਿਕਲੀ ਗੱਲ ਕਰ ਰਹੇ ਆ ਵੀ ਸਥਿਤੀ ਅਚਨਚੇਤੇ ਇਦਾਂ ਜਿਹੜੀ ਉਹ ਬਦਲ ਸਕਦੀ ਹੁੰਦੀ ਆ। ਸੋ ਪਰ ਮੇਕ ਸ਼ੋਰ ਕਰੋ ਵੀ ਤੁਸੀਂ ਆਪਣੇ ਵੱਲੋਂ ਜਿਹੜੇ ਕਦਮ ਆ ਜਿੰਨੇ ਚੱਕ ਸਕਦੇ ਆ ਉਹ ਚੱਕੋ। ਤੁਹਾਡੇ ਇਲਾਕੇ ਦੇ ਜਿੱਦਾਂ ਮੈਂ ਬਾਰ-ਬਾਰ ਆਪਾਂ ਦੱਸਦੇ ਹਾਂ ਸਿਟੀਜ਼, ਕਾਉਂਟੀਜ਼, CHP ਨੂੰ ਫੋਲੋ ਕਰੋ ਸੋਸ਼ਲ ਮੀਡੀਆ ਦੇ ਉੱਤੇ ਵੀ, ਤਾਂ ਜੋ ਪਤਾ ਲੱਗਦਾ ਰਹੇ ਵੀ ਕਿਹੜੀ ਕੋਈ ਰੋਡ ਬੰਦ ਆ, ਕਿਹੜੀ ਜਿਹੜੀ ਓਪਨ ਆ, ਤੁਹਾਨੂੰ ਜਿਹੜਾ ਟਰੈਵਲਿੰਗ ਦੇ ਵਿੱਚ ਆਸਾਨ ਜਿਹੜਾ ਰਵੇ। ਬਾਕੀ ਹਰਜੋਤ ਸਿੰਘ ਜੀ, ਵੈਦਰ ਕੰਡੀਸ਼ਨਸ ਦੇ ਚੱਲਦੇ ਆ ਇਹ ਵੀ ਰਿਪੋਰਟਸ ਆ ਰਹੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਫਲਾਈਟਸ ਆ ਕਈ ਥਾਵਾਂ ਦੇ ਉੱਤੇ ਡਿਲੇ ਤੇ ਕੈਂਸਲੇਸ਼ਨਸ ਵੀ ਜਿਹੜੇ ਉਹ ਪਤਾ ਲੱਗ ਰਹੇ ਆ। ਸੋ ਇੱਕ ਹਿਸਾਬ ਦੇ ਨਾਲ ਜਿਹੜਾ ਜਿਹੜੀ ਸਥਿਤੀ ਆ ਉਹ ਇਦਾਂ ਦੀ ਜਿਹੜੀ ਉਹ ਬਣੀ ਪਈ ਹੈਗੀ ਆ। ਛੁੱਟੀਆਂ ਦਾ ਵਕਤ ਆ, ਕ੍ਰਿਸਮਸ ਦਾ ਟਾਈਮ ਆ, ਲੋਕਾਂ ਨੇ ਟਰੈਵਲ ਕਰਨਾ, ਪਰਿਵਾਰਾਂ ਨੇ ਆਪਸ ਦੇ ਵਿੱਚ ਮਿਲਣਾ ਬੈਠਣਾ ਹੁੰਦਾ ਆ। ਸੋ ਉਹਦੇ ਚੱਲਦਿਆਂ ਇਹ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਹੈਗਾ ਆ। ਤੇ ਮੇਕ ਸ਼ੋਰ ਕਰੋ ਵੀ ਤੁਹਾਡੇ ਜਿਹੜੇ ਟਰੈਵਲ ਪਲਾਨਸ ਆ ਉਹ ਬਰਕਰਾਰ ਜਿਹੜੇ ਉਹ ਰਹਿਣ ਤੇ ਆਪਣੇ ਲਈ ਜਿਹੜਾ ਵਕਤ ਆ ਐਕਸਟਰਾ ਲੈ ਕੇ ਜ਼ਰੂਰ ਚੱਲੋ। ਤੇ ਆਪਾਂ ਇੱਕ ਵੈਨਜ਼ੂਏਲਾ ਵਾਲੀ ਖਬਰ ਸਾਂਝੀ ਕਰਦੇ ਹਾਂ, ਉਹ ਤੋਂ ਬਾਅਦ ਫਿਰ ਬ੍ਰੇਕ ਲੈ ਕੇ ਆਪਾਂ ਇਮੀਗ੍ਰੇਸ਼ਨ ਦੇ ਨਾਲ ਕਾਫੀ ਇੰਪੋਰਟੈਂਟ ਖਬਰਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਾਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਜਦੋਂ ਤੋਂ ਹੀ 3 ਜਿਹੜੇ ਸ਼ਿਪ ਆ ਉਹਨਾਂ ਨੂੰ ਰੋਕਿਆ ਹੋਇਆ ਆ ਵੈਨਜ਼ੂਏਲਾ ਦੇ, ਤੇ ਕਹਿੰਦੇ ਵੀ ਵੈਨਜ਼ੂਏਲਾ ਦੀ ਜਿਹੜੀ ਇਕਨੋਮੀ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ। ਕਰੰਟ ਜਿਹੜਾ ਵੈਨਜ਼ੂਏਲਾ ਮੁਲਕ ਆ ਉਹਦੀ ਜਿਹੜੀ ਫਾਈਨੈਂਸ਼ੀਅਲ ਲਾਈਫ ਬਲੱਡ ਆ ਉਹ ਆਇਲ ਐਕਸਪੋਰਟ ਹੀ ਹੈਗਾ ਆ। ਸੋ ਜੇ ਉਹ ਸਾਰਾ ਕੁਝ ਪੈਰਾਲਾਈਜ਼ ਹੋ ਜਾਏ ਤੇ ਉੱਥੇ ਦੀ ਇਕਨੋਮੀ ਦੇ ਉੱਤੇ ਤੁਹਾਨੂੰ ਪਤਾ ਹੀ ਆ ਵੀ ਕੀ ਅਸਰ ਪਊਗਾ। ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਜਿਹੜਾ ਵੈਨਜ਼ੂਏਲਾ ਦਾ ਉਹ ਕੋਸ਼ਿਸ਼ ਕਰ ਰਿਹਾ ਕਿ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ ਜਿਹੜੀ ਇਹ ਐਸਕੇਲੇਸ਼ਨ ਵਧੀ ਹੋਈ ਆ ਉਸ ਨੂੰ ਘਟਾਇਆ ਜਾ ਸਕੇ। ਪਰ ਉਹਨਾਂ ਦਾ ਜਿਹੜਾ ਦੋਸਤ ਮਿੱਤਰ ਮੁਲਕ ਹੈਗਾ ਰਸ਼ੀਆ, ਉਹ ਵੀ ਓਪਨਲੀ ਨਹੀਂ ਬੋਲ ਰਿਹਾ ਕੁਝ ਵੀ। ਚਾਈਨਾ ਵਾਲਿਆਂ ਨੇ ਜ਼ਰੂਰ ਸਟੇਟਮੈਂਟ ਦਿੱਤੀ ਸੀ ਵੀ ਇਹ ਰੋਂਗ ਹੈਗਾ, ਅਮਰੀਕਾ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈਗਾ। ਪਰ ਪਿਛਲੇ 2 ਵੀਕਾਂ ਤੋਂ US ਨੇ ਪਹਿਲਾਂ ਇੱਕ ਜਿਹੜਾ ਟੈਂਕਰ ਸੀ ਉਸ ਨੂੰ ਸੈਂਕਸ਼ਨ ਕੀਤਾ ਸੀ, ਉਸ ਤੋਂ ਬਾਅਦ 2 ਹੋਰ ਜਿਹੜੇ ਆ ਉਹ ਰੋਕੇ ਹੋਏ ਹੈਗੇ ਆ। ਸੋ ਵੈਨਜ਼ੂਏਲਾ ਦੀ ਆਇਲ ਐਕਸਪੋਰਟ ਇੰਡਸਟਰੀ ਪੂਰੀ ਤਰ੍ਹਾਂ ਜੋ ਆ ਇਸ ਵੇਲੇ ਖੜੀ ਹੋਈ ਆ ਤੇ ਪੂਰੇ ਦਾ ਪੂਰਾ ਵੈਨਜ਼ੂਏਲਾ ਜਿਹੜਾ ਉਹਦੀ ਇਕਨੋਮੀ ਇਹਦੇ ਉੱਤੇ ਖੜੀ ਹੋਈ ਹੈਗੀ ਆ। ਸੋ ਵੈਨਜ਼ੂਏਲਾ ਦਾ ਹੁਣ ਦੇਖਦੇ ਹਾਂ ਵੀ ਮਦੂਰੋ ਮੰਨਦਾ ਕਿ ਨਹੀਂ, ਕਿਉਂਕਿ ਪਿਛਲੀ ਵਾਰੀ ਆਪਾਂ ਜਦੋਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਟਰੰਪ ਉਹਨਾਂ ਨੇ ਉਹਨੂੰ ਕਿਹਾ ਸੀ ਵੀ ਭਾਈ ਤੂੰ ਧੱਕੇ ਨਾ ਕਰ, ਉੱਥੇ ਬੈਠਾ ਹੈਗਾ ਆ, ਬਣੇ ਆ ਪ੍ਰੈਜ਼ੀਡੈਂਟ ਤੇ ਮੁਲਕ ਛੱਡ ਕੇ ਚਲਾ ਜਾ। ਸੋ ਇਹ ਵੀ ਪਤਾ ਲੱਗਿਆ ਸੀ, ਉਹ ਕਹਿੰਦਾ ਸੀ ਮੈਨੂੰ $300 ਮਿਲੀਅਨ ਦਿਓ ਫੇਰ ਮੈਂ ਛੱਡ ਕੇ ਜਾਊਂਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਮਦੂਰੋ ਨੂੰ ਵਾਰ-ਵਾਰ ਅਕਿਊਜ਼ ਕੀਤਾ ਆ ਵੀ ਤੁਸੀਂ ਯੂਨਾਈਟਿਡ ਸਟੇਟਸ ਦੇ ਵਿੱਚ ਡਰੱਗ ਨੂੰ ਪੂਰੀ ਤਰ੍ਹਾਂ ਫਲੱਡ ਕਰ ਰਹੇ ਹੋ ਤੇ ਅਮਰੀਕਨ ਫਰਮਸ ਤੋਂ ਤੁਸੀਂ ਜਿਹੜੇ ਆਇਲ ਆ ਉਹ ਚੋਰੀ ਕਰ ਰਹੇ ਹੋ। ਜੀ ਬਿਲਕੁਲ। ਇੱਕ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਆਈਸ ਦੇ ਨਾਲ, ਤੇ ਉਸ ਤੋਂ ਇਲਾਵਾ ਵੀ ਹੋਰ ਬੜੀਆਂ ਅਹਿਮ ਖਬਰਾਂ ਆਪਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਸੋ ਜੁੜੇ ਰਹੋ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਅਜੇ ਕਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਿਹੜੇ ਉਹ ਜਾਣੇ ਆ, ਖਬਰ ਜਿਹੜੀ ਆ ਰਹੀ ਆ ਇਹ ਕਿਸਾਨਾਂ ਦੇ ਨਾਲ ਜੁੜੀ ਹੋਈ ਹੈਗੀ ਆ। ਫਾਰਮ ਇਨਹੈਰੀਟੈਂਸ ਟੈਕਸ ਪਲਾਨ ਇੰਗਲੈਂਡ ਵਾਲਿਆਂ ਨੇ ਨਵਾਂ ਜਿਹੜਾ ਉੱਥੇ ਜਾਰੀ ਜਿਹੜਾ ਉਹ ਕੀਤਾ ਸੀਗਾ। ਇਵੈਂਚੁਅਲੀ ਕੀ ਹੋਇਆ ਵੀ ਇੰਨਾ ਕੁ ਜ਼ਿਆਦਾ ਉਸ ਦਾ ਵਿਰੋਧ ਹੋਇਆ, ਜਿਹੜੇ ਟਰੈਕਟਰ ਲੈ ਕੇ ਤੇ ਕਿਸਾਨ ਆ ਪਿਛਲੇ ਕਈ ਦਿਨਾਂ ਤੋਂ ਉੱਥੇ ਰੋਸ ਪ੍ਰਦਰਸ਼ਨ ਜਿਹੜੇ ਉਹ ਕਰ ਰਹੇ ਸੀਗੇ। ਤੇ ਹੁਣ ਇਵੈਂਚੁਅਲੀ ਜਿਹੜੀ ਸਰਕਾਰ ਆ ਉਸ ਨੂੰ ਇਸ ਟੈਕਸ ਪਲਾਨ ਆ ਉਸ ਨੂੰ ਵਾਪਸ ਲੈਣਾ ਪੈ ਗਿਆ ਹੈਗਾ ਆ। ਸੋ ਯੂਕੇ ਦੀ ਸਰਕਾਰ ਕਿਸਾਨਾਂ ਦੇ ਮੂਹਰੇ ਉਸ ਨੂੰ ਵੀ ਝੁਕਣਾ ਜਿਹੜਾ ਉਹ ਪਿਆ ਹੈਗਾ ਆ, ਤੇ ਕਹਿੰਦੇ ਵੀ ਕਾਫੀ ਵਾਟਰ ਡਾਊਨ ਕਰ ਦਿੱਤਾ ਹੈ ਇਸ ਇਨਹੈਰੀਟੈਂਸ ਟੈਕਸ ਪਲਾਨ ਨੂੰ ਫਾਰਮਸ ਦੇ ਨਹੀਂ। ਜਿਹੜੇ ਨਵੇਂ ਪ੍ਰਪੋਜ਼ਲ ਦੇ ਤਹਿਤ ਜਿਹੜਾ ਥ੍ਰੈਸ਼ਹੋਲਡ ਆ ਉਹਨਾਂ ਨੇ ਹੁਣ 1 ਮਿਲੀਅਨ ਪਾਉਂਡ ਤੋਂ ਵਧਾ ਕੇ 2.5 ਮਿਲੀਅਨ ਪਾਉਂਡ ਦੇ ਉੱਤੇ ਕਰ ਦਿੱਤਾ ਹੈਗਾ ਆ। ਪਿਛਲੇ ਸਾਲ ਦੇ ਜਿਹੜੇ ਬਜਟ ਦੇ ਵਿੱਚ ਜਿਹੜੇ ਇਹਨਾਂ ਨੇ ਦੱਸਿਆ ਸੀਗਾ ਵੀ 20% ਟੈਕਸ ਲਾਇਆ ਜਾਊਗਾ ਜਿਹੜੇ ਐਗਰੀਕਲਚਰ ਐਸੈਟਸ ਨੇ, ਜੋ ਕਿ ਅਪ੍ਰੈਲ 2026 ਤੋਂ ਲੱਗਣਾ ਸੀ, ਜਿਨ੍ਹਾਂ ਦੀ ਵੈਲਿਊ 1 ਮਿਲੀਅਨ ਪਾਉਂਡ ਤੋਂ ਵੱਧ ਆ, ਵੀ ਉਹਦੇ ਤੇ 20% ਟੈਕਸ ਲਾਇਆ ਜਾਣਾ ਸੀਗਾ। ਹੁਣ ਸਭ ਨੂੰ ਹੀ ਪਤਾ ਵੀ ਰੀਅਲ estate ਤੇ ਸਾਰੇ ਪਾਸੇ ਉਦਾਂ ਦੀਆਂ ਕੀਮਤਾਂ ਜਿਹੜੀਆਂ ਹੁਣ ਕਾਫੀ ਜ਼ਿਆਦਾ ਇਨਫਲੇਟਡ ਆ। ਅੱਜ ਕੱਲ ਮਿਲੀਅਨ ਡਾਲਰ ਲੈ ਲਓ ਜਾਂ ਮਿਲੀਅਨ ਪਾਉਂਡ ਕਹਿ ਲਓ, ਝੱਟ ਹੀ ਜਿਹੜਾ ਉਹ ਬਣ ਜਾਂਦਾ ਆ। ਉਦਾਂ ਉਹ ਮਿਲੀਅਨ ਕਹਿਣ ਨੂੰ ਮਿਲੀਅਨ ਲੱਗਦਾ, ਪਰ ਉਨੀ ਵੈਲਿਊ ਜਿਹੜੀ ਉਹਦੀ ਨਹੀਂ ਲੱਗਦੀ ਹੁੰਦੀ। ਪਰ ਇਹ ਆ ਵੀ 20% ਉੱਤੇ ਜੇ ਟੈਕਸ ਲੱਗਦਾ ਤੇ ਕਿਸਾਨ ਤਾਂ ਅੱਗੇ ਵਿਚਾਰੇ ਜੂਝ ਰਹੇ ਆ। ਹਾਲਾਤ ਹਰ ਪਾਸੇ ਕਿਸਾਨੀ ਦੇ ਕਾਫੀ ਡਾਵਾਂਡੋਲ ਜਿਹੜੇ ਉਹ ਚੱਲ ਰਹੇ ਆ, ਤੇ ਜੇ ਉਹਨਾਂ ਦੇ ਉੱਤੇ ਇੰਨਾ ਟੈਕਸ ਲੱਗੂਗਾ ਤਾਂ ਉਹਨਾਂ ਦਾ ਲੱਕ ਜਮਿਓ ਹੀ ਜਿਹੜਾ ਉਹ ਟੁੱਟ ਜਾਣਾ ਸੀਗਾ। ਸੋ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਹੁਤ ਜ਼ਿਆਦਾ ਜਿਹੜੇ ਵਿਰੋਧ ਪ੍ਰਦਰਸ਼ਨ ਜਿਹੜੇ ਉਹ ਚੱਲ ਰਹੇ ਸੀ, ਟਰੈਕਟਰ ਲੈ ਕੇ ਇੱਥੇ ਵੀ ਸੜਕਾਂ ਦੇ ਉੱਤੇ ਕਿਸਾਨ ਜਿਹੜੇ ਉਹ ਘੁੰਮ ਰਹੇ ਸੀ, ਪੂਰਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਸੀ। ਤੇ ਇਵੈਂਚੁਅਲੀ ਉਹਨਾਂ ਨੇ ਫਿਰ ਇਸ ਕੀਮਤ ਨੂੰ ਵਧਾ ਕੇ ਬੈਂਚਮਾਰਕ ਕੱਟ ਆਫ ਜਿਹੜੀ ਆ ਉਹ 1 ਮਿਲੀਅਨ ਪਾਉਂਡ ਤੋਂ ਵਧਾ ਕੇ 2.5 ਮਿਲੀਅਨ ਪਾਉਂਡ ਕਰ ਦਿੱਤੀ ਜਿਹੜੀ ਉਹ ਹੈਗੀ ਆ। ਇੱਥੇ ਜਿਹੜਾ ਹਰਜੋਤ ਸਿੰਘ ਜੀ ਜਦ ਟਰੈਕਟਰ ਲੈ ਕੇ ਕਿਸਾਨ ਪਹੁੰਚੇ, ਨਾ ਕਿਸੇ ਨੇ ਕਿੱਲ ਕੱਢੇ, ਨਾ ਕਿਸੇ ਨੇ ਬੈਰੀਕੇਡ ਜਿਹੜੇ ਉਹ ਲਾਏ, ਬਲਕਿ ਟਰੈਕਟਰਾਂ ਦੇ ਨਾਲ ਕਿਸਾਨਾਂ ਨੂੰ ਜਿਹੜਾ ਪ੍ਰਦਰਸ਼ਨ ਕਰਨ ਦਿੱਤਾ ਗਿਆ। ਉਹਨਾਂ ਨੇ ਪ੍ਰੋਟੈਸਟ ਵਗੈਰਾ ਜਿਹੜਾ ਉਹ ਕੀਤੇ ਆ। ਸੋ ਆਪਾਂ ਦੇਖ ਸਕਦੇ ਹਾਂ ਵੀ ਕਿਸਾਨੀ ਅੰਦੋਲਨ ਜਿਹੜਾ ਆਪਾਂ ਕੋਵਿਡ ਦੇ ਦੌਰਾਨ ਭਾਰਤ ਦੇ ਵਿੱਚ ਦੇਖਿਆ ਸੀ, ਉਦੋਂ ਕਿਸਾਨਾਂ ਦਾ ਇੱਕ ਵੱਖਰੇ ਜਿਹੜੇ ਉਹਨਾਂ ਦੀਆਂ ਉਸ ਮੁਲਕ ਦੇ ਜਿਹੜੇ ਉਹ ਕਿਸਾਨਾਂ ਦੀਆਂ ਮੰਗਾਂ ਦੇ ਹਿਸਾਬ ਦੇ ਨਾਲ ਉਹ ਕੀਤਾ ਸੀਗਾ। ਤੇ ਹੁਣ ਇੱਥੇ ਵੀ ਜਿਹੜਾ ਆ ਇੰਗਲੈਂਡ ਦੇ ਵਿੱਚ ਵੀ ਇਹਨਾਂ ਨੇ ਜਿਹੜੇ ਪ੍ਰਦਰਸ਼ਨ ਕਰਕੇ ਆਪਣੇ ਇਹ ਜਿਹੜਾ ਬਿੱਲ ਆ ਉਸ ਦੇ ਵਿੱਚ ਸੋਧਾਂ ਜਿਹੜੀਆਂ ਆ ਉਹ ਕਰਵਾ ਜਿਹੜੀਆਂ ਉਹ ਲਈਆਂ ਆ। ਸੋ 14 ਮਹੀਨੇ ਹੋ ਗਏ ਆ ਇਹ ਪ੍ਰਪੋਜ਼ਲ ਨੂੰ ਅਨਾਉਂਸ ਕੀਤੇ ਹੋਏ, ਪਰ ਹੁਣ ਕਿਉਂਕਿ ਅਪ੍ਰੈਲ 2026 ਦੇ ਵਿੱਚ ਇਹ ਲਾਗੂ ਹੋ ਜਾਣਾ ਸੀਗਾ, ਤੇ ਕਿਸਾਨਾਂ ਨੂੰ ਵੀ ਲੱਗ ਰਿਹਾ ਸੀਗਾ ਵੀ ਕੰਮ ਸਿਰੋਂ ਪਾਣੀ ਜਿਹੜਾ ਉਹ ਲੰਘ ਜਾਣਾ ਆ, ਤੇ ਉਹਨਾਂ ਨੇ ਇਵੈਂਚੁਅਲੀ ਜਿਹੜੇ ਪ੍ਰਦਰਸ਼ਨ ਕਰਕੇ ਇਸ ਦੇ ਵਿੱਚ ਜਿਹੜੀਆਂ ਤਬਦੀਲੀਆਂ ਕਰਾਈਆਂ ਆ। ਸੋ ਇੱਕ ਹੋਰ ਥਾਂ ਦੇ ਉੱਤੇ ਕਿਸਾਨਾਂ ਨੂੰ ਜਿਹੜੀ ਉਹ ਜਿੱਤ ਜਿਹੜੀ ਉਹ ਮਿਲੀ ਹੈਗੀ ਆ। ਅਮਰੀਕਾ ਦੇ ਕਿਸਾਨ ਵੀ ਸੁਣਦੇ ਹੋਣਗੇ, ਇਹਨਾਂ ਨੂੰ ਵੀ ਜੇ ਆਪਣੇ ਹੱਕ ਹਕੂਕਾਂ ਦੇ ਲਈ ਜਿਹੜਾ ਕੁਝ ਕਰਨਾ ਪੈਣਾ ਆ, ਤਾਂ ਮੈਨੂੰ ਲੱਗਦਾ ਵੀ ਸ਼ਾਇਦ ਇਹ ਵਾਲਾ ਰਾਹ ਅਖਤਿਆਰ ਜਿਹੜਾ ਉਹ ਕਰਨਾ ਪੈ ਸਕਦਾ ਆ। ਜੀ, ਬਿਲਕੁਲ। ਅਗਲੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਵੀ ਅਮਰੀਕਾ ਦੇ ਵਿੱਚ 10 ਕੰਪਨੀਆਂ ਜਿਨ੍ਹਾਂ ਨੇ ਆਲਰੇਡੀ ਮਿਲੀਅਨ ਡਾਲਰ ਬਣਾ ਲਿਆ ਆ ਆਈਸ ਦੀ ਬਾਉਂਟੀ ਹੰਟਰਸ ਦੇ ਲਈ ਮੰਗ ਕੰਮ ਕਰਕੇ। ਸੋ ਹੁਣ ਇਹ ਖਬਰ ਆ ਰਹੀ ਆ, ਇੰਟਰਸੈਪਟ ਰਿਪੋਰਟ ਕਰ ਰਿਹਾ ਵੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਬਾਉਂਟੀ ਹੰਟਰਸ ਜਿਹੜੇ ਆ ਹਾਇਰ ਕੀਤੇ ਹੋਏ ਆ, ਜਿਨ੍ਹਾਂ ਨੂੰ ਕੈਸ਼ ਪੈਸੇ ਦਿੱਤੇ ਜਾਂਦੇ ਆ ਤਾਂ ਕਿ ਉਹ ਲੋਕਾਂ ਨੂੰ ਜਿਹੜਾ ਅਰੈਸਟ ਕਰ ਲਓ ਜਿਨ੍ਹਾਂ ਦਾ ਇਮੀਗ੍ਰੇਸ਼ਨ ਦਾ ਕੋਈ ਨਾ ਕੋਈ ਪੰਗਾ ਹੈਗਾ ਹੈ। ਨਵੰਬਰ ਮਹੀਨੇ ਦੇ ਵਿੱਚ ਸਕਿਪ ਟ੍ਰੇਸਿੰਗ ਸਰਵਿਸਿਜ਼ ਕਰਕੇ ਇੱਕ ਕਾਰਪੋਰੇਟ ਇਨਵੈਸਟੀਗੇਟਰਸ ਹੈਗੇ ਆ, ਉਹਨਾਂ ਨੂੰ ਯੂਜ਼ ਕੀਤਾ ਗਿਆ ਸੀਗਾ। ਤੇ ਇਸ ਤੋਂ ਬਿਨਾਂ ਹੋਰ 9 ਕੰਪਨੀਆਂ ਜਿਹੜੀਆਂ ਆ ਵੱਖ-ਵੱਖ ਜਿਹੜੀਆਂ ਯੂਜ਼ ਕੀਤੀਆਂ ਆ। ਬੋਨਾਂਜ਼ਾ ਨਾਮ ਦਾ ਇੱਕ ਫੈਡਰਲ ਕੰਟਰੈਕਟਰ ਹੈਗਾ, ਕੰਪਨੀ ਆ, ਉਹਨਾਂ ਨੂੰ ਵੀ ਯੂਜ਼ ਕੀਤਾ ਗਿਆ ਹੈਗਾ। ਇਸ ਬਾਉਂਟੀ ਹੰਟਿੰਗ ਪ੍ਰੋਗਰਾਮ ਦੇ ਵਿੱਚ ਲਾਰਜੈਸਟ ਪੋਟੈਂਸ਼ੀਅਲ ਹਾਲ ਕਹਿੰਦੇ 365 ਮਿਲੀਅਨ ਡਾਲਰ ਇੱਕ ਜਿਹੜਾ ਕੇਪ ਜੈਮਨੀ ਗਵਰਨਮੈਂਟ ਸੋਲੂਸ਼ਨਸ ਆ
ਇਹ ਮੈਕਲੀਨ ਵਰਜੀਨੀਆ ਬੇਸਡ ਫੈਡਰਲ ਕੰਸਲਟੈਂਸੀ ਆ, ਉਹਨਾਂ ਦੇ ਕੋਲ ਜਾ ਸਕਦਾ ਹੈਗਾ। ਫਲੋਰੀਡਾ ਬੇਸਡ ਬਲੂ ਹਾਕ LLC ਸੈਕੰਡ ਲਾਰਜੈਸਟ ਪੇ ਆਊਟ ਆ ਬੌਂਟੀ ਹੰਟਿੰਗ ਦਾ, $200 ਮਿਲੀਅਨ ਤੱਕ ਜਿਹੜਾ ਉਹਨਾਂ ਨੂੰ ਜਾ ਸਕਦਾ ਹੈਗਾ ਆ। ਸਤੰਬਰ ਮਹੀਨੇ 'ਚ ਬਲੂ ਹਾਕ ਨੇ ਅਨਾਊਂਸ ਕੀਤਾ ਸੀ ਵੀ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਕਾਊਂਟਰ ਇੰਟੈਲੀਜੈਂਸ ਵਰਕ ਫॉर ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ। ਜਿੱਦਾਂ ਹੋਰ ਵੱਖ-ਵੱਖ ਜਿਹੜੇ ਗਵਰਨਮੈਂਟ ਯੂਜ਼ ਕਰਦੀ ਹੈਗੀ ਆ ਵੱਖ-ਵੱਖ ਕੰਪਨੀਆਂ ਨੂੰ, ਉਸ ਤਰ੍ਹਾਂ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਆ 10 ਦੇ ਕਰੀਬ ਕੰਪਨੀਆਂ ਆ ਉਹਨਾਂ ਨੂੰ ਯੂਜ਼ ਕਰ ਰਹੀ ਹੈਗੀ ਆ। ਜੀ। ਅਗਲੀ ਜਿਹੜੀ ਇਸੇ ਦੇ ਨਾਲ ਹੀ ਆਪਾਂ ਗੱਲ ਕਰ ਲਈਏ ਇਮੀਗ੍ਰੇਸ਼ਨ ਦੇ ਨਾਲ ਹੀ, ਇੱਕ ਆਈਸ ਦਾ ਅਫਸਰ ਜਿਸ ਦੇ ਉੱਤੇ ਦੋਸ਼ ਸੀਗੇ ਵੀ ਇਸਨੇ ਲੋੜੋਂ ਵੱਧ ਤਾਕਤ ਵਰਤੀ ਆ ਇੱਕ ਇਨਸਾਨ ਦੇ ਜਿਹੜਾ ਉਲਟ, ਉਸ ਨੂੰ ਪਹਿਲੋਂ ਨੌਕਰੀ ਤੋਂ ਸਸਪੈਂਡ ਜਿਹੜਾ ਕੀਤਾ ਗਿਆ ਸੀਗਾ, ਤੇ ਕਹਿੰਦੇ ਵੀ 72 ਘੰਟਿਆਂ ਦੇ ਵਿੱਚ ਮੁੜ ਦੁਬਾਰਾ ਉਹਦੇ ਤੇ ਜਾਂਚ ਚੱਲਦੇ ਹੋਏ ਵੀ ਉਸ ਨੂੰ ਮੁੜ ਦੁਬਾਰਾ ਕੰਮ ਦੇ ਉੱਤੇ ਘੱਲ ਦਿੱਤਾ ਗਿਆ ਆ। ਵਿਕਟਰ ਮੋਜੀਕਾ ਨਾਂ ਦਾ ਇਹ ਆਈਸ ਦਾ ਐਨਫੋਰਸਮੈਂਟ ਆਫਿਸਰ ਆ, ਤੇ ਕਹਿੰਦੇ ਵੀ ਉਸ ਨੂੰ ਪਹਿਲਾਂ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਪਾਇਆ ਗਿਆ ਸੀ ਤੇ 72 ਘੰਟਿਆਂ 'ਚ ਮੁੜ ਦੁਬਾਰਾ ਉਸੇ ਹੀ ਜੌਬ ਦੇ ਉੱਤੇ ਉਹ ਆ ਚੁੱਕਿਆ ਆ। ਨਿਊਯਾਰਕ ਦੀ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਇਹ ਇਨਸੀਡੈਂਟ ਵਾਪਰਿਆ ਸੀਗਾ ਜਦ ਵਿਕਟਰ ਨੇ ਇੱਕ ਬੀਬੀ ਨੂੰ ਚੰਗਾ ਧੂਇਆ ਕੁੱਟਿਆ ਇੱਕ ਹਿਸਾਬ ਦੇ ਨਾਲ, ਤੇ ਉਸ ਨੂੰ ਚੱਕ ਕੇ ਥੱਲੇ ਵੀ ਜਿਹੜਾ ਉਹ ਸੁੱਟਿਆ ਸੀਗਾ। ਕਾਫੀ ਇਸ ਦਾ ਵਾਦ ਵਿਵਾਦ ਰੌਲਾ ਗੌਲਾ ਜਿਹੜਾ ਉਹ ਪਿਆ, ਤੇ ਇਵੈਂਚੁਅਲੀ ਇਸ ਨੂੰ ਹੀ ਜਾਂਚ ਕਰਨ ਦੇ ਲਈ ਇਸ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਪਾ ਦਿੱਤਾ ਗਿਆ। ਤੇ ਕਹਿੰਦੇ ਵੀ ਉਸ ਤੋਂ ਅਗਲੇ ਹੀ ਮੰਡੇ ਨੂੰ ਵਿਕਟਰ ਹੁਣੀ ਦੁਬਾਰਾ ਜੌਬ ਦੇ ਉੱਤੇ ਸੀਗੇ। ਏਜੰਸੀ ਦੇ ਦੁਆਰਾ ਕੋਈ ਇਸ ਨੂੰ ਲੈ ਕੇ ਐਕਸਪਲੇਨੇਸ਼ਨ ਦੱਸਿਆ ਨਹੀਂ ਗਿਆ ਵੀ ਕੀ ਜਿਹੜਾ ਇਸ ਜਾਂਚ ਦੇ ਵਿੱਚ ਪਾਇਆ ਗਿਆ ਹੈਗਾ ਆ। ਬਾਅਦ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਫਿਸ ਆਫ ਇੰਸਪੈਕਟਰ ਜਨਰਲ, ਉਹਨਾਂ ਨੇ ਕਹਿੰਦੇ ਵੀ 2 ਮਹੀਨੇ ਬਾਅਦ ਇਹ ਡਿਸਾਈਡ ਕੀਤਾ ਵੀ ਇਹਦੇ ਤੇ ਕ੍ਰਿਮੀਨਲ ਪ੍ਰੋਬ ਬਣਦਾ ਹੀ ਜਿਹੜਾ ਉਹ ਨਹੀਂ ਸੀ। ਵੀਡੀਓ ਕੁਝ ਹੋਰ ਤਰੀਕੇ ਦੇ ਨਾਲ ਸ਼ੋ ਜਿਹੜੀਆਂ ਉਹ ਕਰ ਰਹੀਆਂ ਸੀਗੀਆਂ। ਇੰਟਰਨਲ ਓਵਰਸਾਈਟ ਜਿਹੜੀਆਂ ਏਜੰਸੀਜ਼ ਆ ਉਹਨਾਂ ਦੇ ਉੱਤੇ ਪੋਲੀਟੀਕਲ ਦਬਾਅ ਕਹਿੰਦੇ ਵੀ ਇਸ ਟਾਈਮ ਇੰਨਾ ਕੁ ਜਿਹੜਾ ਉਹ ਜ਼ਿਆਦਾ ਆ, ਖਾਸ ਕਰਕੇ ਟਰੰਪ ਪ੍ਰਸ਼ਾਸਨ ਦਾ ਜਾਂ ਉਹਨਾਂ ਦੇ ਅਧਿਕਾਰੀਆਂ ਦੇ ਦੁਆਰਾ ਵੀ ਡੈਪੂਟੇਸ਼ਨ ਤੁਸੀਂ ਵੱਧ ਤੋਂ ਵੱਧ ਕਰਨੇ ਆ। ਇਸ ਲਈ ਇਸ ਮੌਕੇ ਅਜਿਹੀਆਂ ਕੋਤਾਹੀਆਂ ਨੂੰ ਨਜ਼ਰ ਅੰਦਾਜ਼ ਕੀਤਾ ਜਿਹੜਾ ਜਾ ਰਿਹਾ ਹੈਗਾ ਆ। ਸੋ DHS ਦੀ ਜਿਹੜੀ ਡਿਸਪਲਿਨਰੀ ਪ੍ਰੈਕਟਿਸਿਸ ਆ, ਕਹਿੰਦੇ ਵੀ ਉਹਦੇ ਵਿੱਚ ਹੁਣ ਪਾਰਦਰਸ਼ਤਾ ਉੱਡਦੀ ਜਿਹੜੀ ਉਹ ਜਾ ਰਹੀ ਆ। ਕ੍ਰਿਟਿਕਸ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਆ ਉਹ ਲਗਾਤਾਰ ਕਹਿ ਰਹੇ ਆ ਵੀ ਜਿਹੜੇ ਆਈਸ ਵਾਲੇ ਆ ਉਹਨਾਂ ਨੂੰ ਲੋੜੋਂ ਵੱਧ ਜਿਹੜੀ ਤਾਕਤ ਮਿਲੀ ਆ, ਤੇ ਉਹਨਾਂ ਨੂੰ ਇਹ ਤਾਕਤ ਦੀ ਵਰਤੋਂ ਕਿੱਥੋਂ ਤੱਕ ਕਰਨੀ ਆ, ਕਿਵੇਂ ਕਰਨੀ, ਐਕਸੈਸਿਵ ਫੋਰਸ ਕਿੱਥੇ ਯੂਜ਼ ਨਹੀਂ ਯੂਜ਼ ਕੀਤੀ ਜਾ ਸਕਦੀ, ਇਸ ਦੇ ਬਾਰੇ ਇਸ ਟਾਈਮ ਕੁਝ ਪਤਾ ਨਹੀਂ ਆ, ਤੇ ਉਹਨਾਂ ਨੂੰ ਲੱਗਦਾ ਵੀ ਐਵਰੀਥਿੰਗ ਇਜ਼ ਗੋਇੰਗ ਟੂ ਫਲਾਈ। ਸੋ ਉਹ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ, ਤੇ ਕਹਿੰਦੇ ਵੀ ਉਹ ਬੰਦਾ ਜਿਸ ਨੇ ਉਸ ਬੀਬੀ ਨੂੰ ਚੰਗਾ ਖਿੱਚਾ ਧੂਈ ਜਿਹੜੀ ਉਹ ਕੀਤੀ ਸੀ, ਉਹ ਐਡਮਿਨਿਸਟ੍ਰੇਟਿਵ ਲੀਵ ਦੇ ਹੁੰਦਿਆਂ ਹੋਇਆਂ ਵੀ 3 ਦਿਨਾਂ ਬਾਅਦ ਮੁੜ ਦੁਬਾਰਾ ਜੌਬ ਦੇ ਉੱਤੇ ਫੁੱਲ ਐਕਟਿਵ ਡਿਊਟੀ ਦੇ ਉੱਤੇ ਆਈਸ ਦੇ ਲਈ ਉਸਨੇ ਰਿਪੋਰਟ ਕਰ ਦਿੱਤਾ ਸੀ। ਹੋਰ ਬਹੁਤ ਸਾਰੇ ਜਿਹੜੇ ਧੱਕੇ ਦੀਆਂ ਖਬਰਾਂ ਜਿਹੜੀਆਂ ਆ ਆਈਸ ਵੱਲੋਂ ਉਹ ਆ ਰਹੀਆਂ ਆ। ਅੱਜ ਦੇ ਗਾਰਡੀਅਨ ਮੈਗਜ਼ੀਨ ਨੇ ਇੱਕ ਬੀਬੀ ਦੀ ਜਿਹੜੀ ਰਿਪੋਰਟ ਛਾਪੀ ਆ ਕਿ ਕਿਸ ਤਰ੍ਹਾਂ ਫਰਾਂਸਿਸਕੋ ਗੈਸਪਰ ਐਂਡਰੀਅਸ, ਉਹਦਾ ਜਿਹੜਾ ਹਸਬੈਂਡ ਆ ਉਹ ਐਲ ਪਾਸੋ ਡਿਟੈਂਸ਼ਨ ਸੈਂਟਰ ਸੀ, ਬਿਮਾਰ ਸੀਗਾ, ਉਹਨੂੰ ਹਸਪਤਾਲ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਤੇ ਉੱਥੇ ਉਹਦੀ ਜਿਹੜੀ ਆ ਮੌਤ ਹੋ ਗਈ। ਤੇ ਸਭ ਤੋਂ ਜਿਹੜੀ ਕਰੂਅਲਟੀ ਵਾਲੀ ਗੱਲ ਇਹ ਹੋਈ ਵੀ ਉਸ ਦੀ ਮੌਤ ਹੋਣ ਤੋਂ ਬਾਅਦ ਵੀ ਉਹਦੇ ਨਾਲ ਉਹਦੀ ਵਾਈਫ ਨੂੰ ਜਿਹੜਾ ਅਰੈਸਟ ਕੀਤਾ ਹੋਇਆ ਸੀ, ਤੇ ਵਾਈਫ ਨੂੰ ਜੋ ਕਿ 25 ਸਾਲਾਂ ਤੋਂ ਉਹਦੀ ਵਾਈਫ ਆ, ਉਹਦੇ ਹਸਬੈਂਡ ਦੀ ਬੋਡੀ ਦੇਖਣ ਤੋਂ ਬਿਨਾਂ ਹੀ ਉਸ ਨੂੰ ਜਿਹੜਾ ਡਿਪੋਰਟ ਕਰ ਦਿੱਤਾ ਗਿਆ। ਫਰਾਂਸਿਸਕੋ ਗੈਸਪਰ ਐਂਡਰਸ 48 ਸਾਲਾਂ ਦਾ, 3 ਦਸੰਬਰ ਨੂੰ ਇਹਦੀ ਐਲ ਪਾਸੋ ਦੇ ਇੱਕ ਹਸਪੀਟਲ ਦੇ ਵਿੱਚ ਮੌਤ ਹੋਈ ਸੀ। ਡੈਮੋਕ੍ਰੈਟਿਕ ਜਿਹੜੇ ਲਾ ਮੇਕਰਸ ਹੈਗੇ ਆ, ਉਹ ਹੁਣ ਮੰਗ ਕਰ ਰਹੇ ਆ ਵੀ ਇਹ ਤਾਂ ਕੰਡੀਸ਼ਨ ਜਿਹੜੀਆਂ ਇਨਹਿਊਮਨ ਕੰਡੀਸ਼ਨ ਸੀਗੀਆਂ ਉਹਨਾਂ ਕਰਕੇ ਜਿਹੜੀ ਮੌਤ ਹੋਈ ਆ। ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਹ ਕਹਿ ਰਹੀ ਆ ਵੀ ਇਹ ਐਲੀਗੇਸ਼ਨ ਗਲਤ ਹੈਗੀਆਂ ਆ। ਉਸ ਦੀ ਕਿਡਨੀ ਫੇਲਿਅਰ ਤੇ ਨੈਚੁਰਲ ਲਿਵਰ ਕਰਕੇ ਜਿਹੜੀ ਆ ਉਹ ਇਸ਼ੂ ਸੀ, ਉਹਦੇ ਕਰਕੇ ਜਿਹੜੀ ਮੌਤ ਹੋਈ ਹੈਗੀ ਆ। ਏਜੰਸੀ ਨੇ ਪ੍ਰੈਸ ਰਿਲੀਜ਼ ਵੀ ਕੀਤੀ ਸੀ ਵੀ ਉਹਨੂੰ ਜਿਹੜੀ ਆ ਅਸੀਂ ਪੂਰੀ ਜਿਹੜੀ ਮੈਡੀਕਲ ਹੈਲਪ ਆ ਉਹ ਦਿੱਤੀ ਹੈਗੀ ਆ। ਨਵੰਬਰ 14 ਨੂੰ ਇਮੀਗ੍ਰੇਸ਼ਨ ਜੱਜ ਨੇ ਆਰਡਰ ਕੀਤਾ ਸੀ ਵੀ ਗੈਸਪਰ ਐਂਡਰਿਸ ਨੂੰ ਰਿਮੂਵ ਕੀਤਾ ਜਾਵੇ ਗੋਟਮਾਲਾ ਨੂੰ, ਤੇ ਨਾਲ ਹੀ ਉਹਦੀ ਵਾਈਫ ਸੀ, ਪਰ ਉਹਦੀ ਜਿਹੜੀ ਮੌਤ ਹੋ ਗਈ। ਤੇ ਹੁਣ ਉਹਦੀ ਵਾਈਫ ਜਿਹੜੀ ਵਿਡੋ ਆ ਲੂਸੀਆ ਪੈਡਰੋਵਾਨ,
ਉਹ ਡਿਪੋਰਟੇਸ਼ਨ ਫਲਾਈਟ ਤੇ ਗੁਆਟੇਮਾਲਾ ਨੂੰ ਭੇਜ ਦਿੱਤੀ ਗਈ, ਜੋ ਉਹ ਸੇਮ ਹੀ ਜਗ੍ਹਾ ਆਈਸ ਦੀ ਫੈਸਿਲਿਟੀ ਦੇ ਉੱਤੇ ਰੱਖੀ ਹੋਈ ਸੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਆਰਡਰ ਕੀਤਾ ਕੈਂਪ ਈਸਟ ਮੋਂਟਾਨਾ, ਜਿਹੜੀ ਕੰਸਟਰਕਟਡ ਅਰਲੀਅਰ ਦਿਸ ਈਅਰ, ਜਿੱਥੇ ਇਹ ਨਵੀਂ ਜਿਹੜੀ ਜੇਲ੍ਹ ਬਣਾਈ ਗਈ ਸੀ। ਪੈਡਰੋਵਾਨ ਜਿਹੜੀ ਆ ਉਹ ਐਲ ਪਾਸੋ ਟਾਈਮਜ਼ ਨੂੰ ਉਹਨੂੰ ਗੱਲਬਾਤ ਕਰਦੇ ਦੱਸਿਆ ਵੀ ਮੈਨੂੰ ਮੇਰੇ ਜਿਹੜੇ ਹਸਬੈਂਡ ਆ ਉਸ ਦੀ ਬੋਡੀ ਵੀ ਜਿਹੜੀ ਦੇਖਣ ਤੱਕ ਦਾ ਸਮਾਂ ਨਹੀਂ ਦਿੱਤਾ ਗਿਆ ਤੇ ਸਿੱਧਾ ਹੀ ਜਿਹੜਾ ਉੱਥੋਂ ਡਿਪੋਰਟ ਕਰ ਦਿੱਤਾ ਗਿਆ। ਲਗਭਗ ਉਹ 18 ਸਾਲਾਂ ਤੋਂ ਰਹਿੰਦੇ ਸੀਗੇ ਫਲੋਰੀਡਾ ਦੇ ਵਿੱਚ, ਦੋਨੇ ਹਸਬੈਂਡ ਐਂਡ ਵਾਈਫ। ਸੋ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਕੀ ਸੀ ਇਹਦੇ ਬਾਰੇ ਪਤਾ ਨਹੀਂ, ਵੀ ਮੇਬੀ ਉਹ ਅਨਡਾਕੂਮੈਂਟਡ ਸੀ। ਇੱਕ ਪਲਾਂਟ ਨਰਸਰੀ ਜਿਹੜੀ ਆ ਉੱਥੇ ਉਹ ਕੰਮ ਕਰਦੇ ਸੀ, ਜਿੱਥੇ ਉਹਦਾ ਪਰਿਵਾਰ ਇਹ ਨਰਸਰੀ ਚਲਾਉਂਦਾ ਸੀਗਾ ਪੌਦਿਆਂ ਦੀ। ਸੋ ਆਈਸ ਨੇ ਇਹ ਕਿਹਾ ਵੀ ਇਨੀਸ਼ੀਅਲ ਡਿਟੈਂਸ਼ਨ ਜਿਹੜੀ ਆ ਗੈਸਪਰ ਐਂਡਰਸ ਦੀ ਉਹ ਮਿਆਮੀ ਹਸਪੀਟਲ ਸੀ, ਉਸ ਤੋਂ ਬਾਅਦ ਉਸ ਨੂੰ ਜਿਹੜਾ ਟ੍ਰਾਂਸਫਰ ਕਰ ਦਿੱਤਾ ਗਿਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਮਾਸਕੋ ਤੋਂ, ਰਸ਼ੀਆ ਤੋਂ, ਉੱਥੇ ਇੱਕ ਬੰਬ ਧਮਾਕੇ ਦੇ ਵਿੱਚ 2 ਪੁਲਿਸ ਵਾਲਿਆਂ ਦੀ ਮੌਤ ਹੋਈ ਆ। ਥੋੜੇ ਦਿਨ ਪਹਿਲਾਂ ਹੀ ਉੱਥੇ ਇੱਕ ਫੌਜੀ ਜਰਨੈਲ ਆ, ਉਸ ਨੂੰ ਵੀ ਮਾਰਿਆ ਗਿਆ ਸੀਗਾ। ਕਹਿੰਦੇ ਵੀ ਕੁਛ ਦਿਨਾਂ ਬਾਅਦ ਹੀ ਇਹ ਵਾਪਰਿਆ ਹੈਗਾ। 2 ਪੁਲਿਸ ਅਧਿਕਾਰੀ ਕਹਿੰਦੇ ਵੀ ਇੱਕ ਸ਼ੱਕੀ ਇਨਸਾਨ ਦੇ ਨਜ਼ਦੀਕ ਜਿਹੜੇ ਜਾ ਰਹੇ ਸੀਗੇ, ਜਿਸ ਨੇ ਕਿ ਇੱਕ ਪੁਲਿਸ ਕਾਰ ਦੇ ਨਜ਼ਦੀਕ ਐਕਸਪਲੋਸਿਵ ਡਿਵਾਈਸ ਆ ਉਸ ਦੇ ਵਿੱਚ ਧਮਾਕਾ ਕਰ ਦਿੱਤਾ। ਕਹਿੰਦੇ ਵੀ ਮਾਰਨ ਵਾਲਾ ਵੀ ਇਸ ਧਮਾਕੇ ਦੇ ਵਿੱਚ ਖੁਦ ਮਾਰਿਆ ਗਿਆ ਹੈਗਾ। ਮਾਸਕੋ ਇਨਵੈਸਟੀਗੇਟਿਵ ਕਮੇਟੀ ਵਾਲੇ ਇਸ਼ਾਰਾ ਜਿਹੜਾ ਉਹ ਯੂਕਰੇਨ ਵੱਲ ਨੂੰ ਕਰ ਰਹੇ ਆ ਵੀ ਉਹਨਾਂ ਦੇ ਦੁਆਰਾ ਇਸ ਧਮਾਕੇ ਨੂੰ ਅੰਜਾਮ ਦਿੱਤਾ ਗਿਆ ਹੈਗਾ ਆ। ਜਿੱਦਾਂ ਦੱਸਿਆ ਵੀ ਕੁਝ 2 ਦਿਨ ਪਹਿਲਾਂ ਹੀ ਇੱਕ ਕਾਰ ਬੋਮਿੰਗ ਦੇ ਵਿੱਚ ਟਾਪ ਦਾ ਰਸ਼ੀਅਨ ਜਨਰਲ ਆ ਉਸ ਦੀ ਅਸੈਸੀਨੇਸ਼ਨ ਹੋਈ ਸੀ, ਤੇ ਅੱਜ ਜਿਹੜੇ 2 ਪੁਲਿਸ ਵਾਲੇ ਆ ਮਾਸਕੋ ਦੇ ਵਿੱਚ ਉਹ ਬੰਬ ਧਮਾਕੇ ਦੇ ਵਿੱਚ ਮਾਰੇ ਗਏ ਹੈਗੇ ਆ। ਇੱਕ ਪਾਸੇ ਆਪਾਂ ਜਿੱਦਾਂ ਸ਼ੁਰੂਆਤ 'ਚ ਖਬਰ ਕਰ ਰਹੇ ਸੀਗੇ ਵੀ ਜ਼ੈਲੈਂਸਕੀ ਹੁਣੀ ਡੀਮਿਲਟਰਾਈਜ਼ਡ ਜ਼ੋਨ ਦੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ, ਉਹ ਸ਼ਾਇਦ ਮੰਨ ਰਹੇ ਆ ਵੀ ਇਹ ਚੀਜ਼ ਵੱਲ ਨੂੰ ਹੋ ਸਕਦਾ ਵੀ ਇਹਨਾਂ ਦੇ ਜਿਹੜੇ ਐਸੈਟਸ ਆ ਉਹ ਕਹਿੰਦੇ ਹੁਣ ਵੀ ਹੁਣ ਲਾਸਟ ਇੱਕ ਹੱਲਾ ਆ ਜਿੱਥੇ ਕਰ ਸਕਦੇ ਆ ਵੀ ਉਹ ਕਰ ਲਿਆ ਜਿਹੜਾ ਉਹ ਜਾਵੇ। ਸੋ ਦੇਖਦੇ ਆ ਅੱਗੇ ਜਿਹੜਾ ਕੀ ਬਣਦਾ, ਪਰ ਮਾਸਕੋ ਤੋਂ ਇਹ ਇੱਕ ਨਵੀਂ ਰਿਪੋਰਟ ਦੇ ਵਿੱਚ ਪਤਾ ਲੱਗਾ। ਅਗਲੀ ਖਬਰ ਵਿੱਚ ਚਲੀਏ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਨਫਰਮ ਕੀਤਾ ਹੈ ਵੀ ਜਿਹੜੀ ਵਾਸ਼ਿੰਗਟਨ ਸਟੇਟ ਆ ਉਹਨਾਂ ਨੇ ਆਈਸ ਰਿਟੇਨਰ ਇਗਨੋਰ ਕੀਤਾ ਹੈ, ਜੋ ਵਾਸ਼ਿੰਗਟਨ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਇਆ ਸੀਗਾ। ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਕਮਲਪ੍ਰੀਤ ਸਿੰਘ ਬ੍ਰੇਕ ਲਾਉਣ ਦੇ ਵਿੱਚ ਫੇਲ ਹੋਇਆ, ਉਸ ਦੇ ਨਾਲ ਐਕਸੀਡੈਂਟ ਹੋਇਆ। ਇਹ ਦਸੰਬਰ 11 ਦੀ ਗੱਲ ਆ, ਜੇ ਇੱਕ ਕਾਰ ਦੇ ਵਿੱਚ ਵੱਜਾ ਜਿਹਦੇ ਨਾਲ 29 ਸਾਲਾਂ ਦਾ ਰੋਬਰਟ ਪੀਅਰਸਨ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਇਨਵੈਸਟੀਗੇਟਰਸ ਨੇ ਇਹ ਕਿਹਾ ਵੀ ਉਸਨੇ ਲੌਗ ਬੁੱਕਸ ਜਿਹੜੀਆਂ ਸੀਆਂ ਉਹ ਫਾਲਸੀਫਾਈ ਕੀਤੀਆਂ ਹੋਈਆਂ ਸੀਆਂ। ਕ੍ਰੈਸ਼ ਤੋਂ ਬਾਅਦ ਕਮਲਪ੍ਰੀਤ ਸਿੰਘ ਨੂੰ ਕਸਟਡੀ 'ਚ ਲਿਆ ਗਿਆ ਤੇ $1000 ਦਾ ਉਹਦਾ ਬੌਂਡ ਰੱਖਿਆ ਗਿਆ, ਤੇ ਥੋੜੇ ਸਮੇਂ ਬਾਅਦ ਜਿਹੜਾ ਆਈਸ ਨੇ ਡਿਟੇਨਰ ਇਸ਼ੂ ਕਰ ਦਿੱਤਾ ਵੀ ਉਹ ਜੇਲ੍ਹ ਦੇ ਵਿੱਚ ਰਹੇ, ਪਰ ਦਸੰਬਰ 14 ਨੂੰ ਉਸ ਨੂੰ ਛੱਡ ਦਿੱਤਾ ਗਿਆ। ਪਹਿਲਾਂ ਇਹ ਕਲੀਅਰ ਨਹੀਂ ਸੀ ਵੀ ਜਿਹੜਾ ਉਹਨੂੰ ਆਈਸ ਡਿਟੇਨਰ ਦੇ ਅੰਡਰ ਛੱਡਿਆ ਗਿਆ ਹੈਗਾ ਜਾਂ ਹੋਰ ਤਰ੍ਹਾਂ। ਇਹ ਜਿਹੜੇ ਆਈਸ ਤੇ DHS ਉਹਨਾਂ ਦੋਨਾਂ ਨੇ ਇਹ ਕਿਹਾ ਹੈਗਾ ਵੀ ਡਿਟੇਨਰ ਨੂੰ ਇਗਨੋਰ ਕੀਤਾ ਗਿਆ, ਕਿਉਂਕਿ ਵਾਸ਼ਿੰਗਟਨ ਇੱਕ ਸੈਂਕਚੁਰੀ ਸਟੇਟ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਤੁਸੀਂ ਦੇਖੋ ਵੀ ਇਹ ਜਿਹੜਾ ਮੁੱਦਾ ਆ ਕਿਸ ਹਾਈ ਲੈਵਲ ਤੱਕ ਪਹੁੰਚਿਆ ਆ। ਅਸਿਸਟੈਂਟ ਸੈਕਟਰੀ ਜੋ ਹੈਗੇ ਆ ਟ੍ਰੀਸ਼ੀਆ ਮੈਕਲੌਫਲਿਨ, ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਡੇਂਜਰਸ ਸੈਂਕਚੁਰੀ ਪਾਲਿਸੀਜ਼ ਹੈਗੀਆਂ, ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ ਮੌਤ ਹੈਗੀ ਆ। ਰੋਬਰਟ ਪੀਅਰਸਨ ਕਹਿੰਦੀ ਵੀ ਜਿੰਦਾ ਹੁੰਦਾ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਲੀਗਲ ਏਲੀਅਨ ਨੂੰ ਸਾਡੇ ਮੁਲਕ ਦੇ ਵਿੱਚ ਨਾ ਛੱਡਿਆ ਹੁੰਦਾ। ਕਿੰਨੇ ਹੋਰ ਅਮਰੀਕਨਜ਼ ਮਾਰੇ ਜਾਣਗੇ ਜਦੋਂ ਡੈਮੋਕ੍ਰੈਟਿਕ ਪੋਲੀਟੀਸ਼ੀਅਨਜ਼ ਰਿਅਲਾਈਜ਼ ਕਰਨਗੇ ਵੀ ਜਿਹੜੀ ਸੇਫਟੀ ਆ ਇਹ ਅਹੈਡ ਆਫ ਪੋਲਿਟਿਕਸ ਹੈਗੀ ਆ। ਇਹ ਟ੍ਰੀਸ਼ੀਆ ਮੈਕਲੌਫਲਿਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਅਸਿਸਟੈਂਟ ਸੈਕਟਰੀ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਮਲਪ੍ਰੀਤ ਸਿੰਘ ਅਮਰੀਕਾ ਦੇ ਵਿੱਚ 2023 ਦੇ ਵਿੱਚ ਇਲੀਗਲੀ ਐਂਟਰ ਹੋਇਆ ਸੀ ਲੂਕਵਿਲ ਐਰੀਜ਼ੋਨਾ ਵਾਲੇ ਏਰੀਏ ਤੋਂ। ਬਾਅਦ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਸ ਨੂੰ ਛੱਡ ਦਿੱਤਾ ਸੀ ਤੇ ਉਸਨੇ ਫਿਰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਿਆ, ਤੇ ਇਹ ਹੁਣ ਜਿਹੜਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਇੱਕ ਬੰਦੇ ਦੀ ਮੌਤ ਹੋਈ ਤੇ ਹੁਣ ਬੇਲ ਤੇ $1 ਲੱਖ ਦੇ ਨਾਲ ਬਾਹਰ।
ਇੱਕ ਕੁਇਕ ਬ੍ਰੇਕ ਤੋਂ ਬਾਅਦ ਦੇ ਵਿੱਚ H1B ਵੀਜ਼ੇ ਦੇ ਨਾਲ ਜਿਹੜੀ ਅਪਡੇਟ ਆ ਕੀ ਆਈ ਆ ਉਸ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਵਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ। ਧੰਨਵਾਦ ਜੀ ਆਇਆਂ ਨੂੰ ਜੀ। H1B ਦੇ ਬਾਰੇ ਜਿਹੜਾ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੇ $1 ਲੱਖ ਦੀ ਜਿਹੜੀ ਨਵੀਂ ਵੀਜ਼ਾ ਫੀਸ ਆ ਉਹ ਐਲਾਨੀ ਸੀਗੀ ਵੀ ਭਾਈ ਹੁਣ H1B ਦੇ ਲਈ ਇਹ ਫੀਸ ਹੋਊਗੀ। ਅੱਜ ਇਸ ਦੇ ਉਲਟ ਬਹੁਤ ਸਾਰੇ ਜਿਹੜੇ ਸੂਬੇ ਆ, ਖਾਸ ਕਰਕੇ ਕੈਲੀਫੋਰਨੀਆ ਵਾਲੇ, ਸਿਲੀਕਨ ਵੈਲੀ, ਕਿਉਂਕਿ ਇੱਥੇ ਆ ਉਹ ਭੱਜੇ ਗਏ ਸੀਗੇ ਅਦਾਲਤ ਦੇ ਵਿੱਚ ਵੀ ਭਾਈ ਇਹ ਤਾਂ ਅਨਿਆਂ ਹੋ ਗਿਆ, ਇੱਦਾਂ ਜਿਹੜਾ ਉਹ ਨਹੀਂ ਤੁਹਾਨੂੰ ਕਰਨਾ ਜਿਹੜਾ ਉਹ ਚਾਹੀਦਾ।
ਪਰ ਜੱਜ ਬੈਰਲ ਹੋਵਲ ਜਿਹੜੇ ਕਿ ਰਾਸ਼ਟਰਪਤੀ ਓਬਾਮਾ ਹੋਣਾ ਨੇ ਅਪੁਆਇੰਟ ਕੀਤੇ ਸੀਗੇ, ਉਹਨਾਂ ਦੀ ਅਦਾਲਤ ਦੇ ਵਿੱਚ ਇਹ ਕੇਸ ਪਹੁੰਚਿਆ ਤੇ ਜੱਜ ਜਿਹੜੇ ਆ ਉਹ ਰਾਸ਼ਟਰਪਤੀ ਟਰੰਪ ਹੋਣਾ ਦੇ ਹੱਕ ਦੇ ਵਿੱਚ ਆਏ ਆ। ਸੋ ਟਰੰਪ ਪ੍ਰਸ਼ਾਸਨ ਦੀ ਇਸ ਦੇ ਵਿੱਚ ਜਿੱਤ ਹੋਈ ਆ ਤੇ ਕਹਿੰਦੇ ਵੀ ਜਿਹੜਾ $1 ਲੱਖ ਦੀ ਵੀਜ਼ਾ ਫੀਸ ਆ ਉਹ ਜਸਟੀਫਾਈਡ ਆ। ਉਹ ਜਿਹੜੇ ਪ੍ਰਸ਼ਾਸਨ ਆ ਉਹ ਇਸ ਤਰੀਕੇ ਦੇ ਨਾਲ ਬਣਾ ਸਕਦੇ ਹੈਗੇ ਆ। ਜੱਜ ਹੋਵਲ ਨੇ ਕਿਹਾ ਵੀ ਲਾਫੁਲਨੈਸ ਜਿਹੜੀ ਇਸ ਪ੍ਰੋਕਲੇਮੇਸ਼ਨ ਦੀ ਤੇ ਇਹਦੀ ਇੰਪਲੀਮੈਂਟੇਸ਼ਨ ਆ ਉਹ ਸਟ੍ਰੇਟ ਫਾਰਵਰਡ ਆ, ਕਾਂਗਰੈਸ਼ਨਲ ਸਟੈਚੂਸ ਦੇ ਹਿਸਾਬ ਦੇ ਨਾਲ ਹੋਈ ਆ ਤੇ ਪ੍ਰੈਜ਼ੀਡੈਂਟ ਦੇ ਕੋਲ ਇਹ ਅਥਾਰਟੀ ਹੈਗੀ ਆ ਰੈਗੂਲੇਟ ਕਰਨ ਦੇ ਲਈ ਵੀ ਯੂਐਸ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਆ ਰਹੇ ਆ ਜਾਂ ਨਾਨ ਇਮੀਗ੍ਰੈਂਟਸ ਆ ਰਹੇ ਆ ਉਹਨਾਂ ਦੀ ਐਂਟਰੀ ਨੂੰ ਕਿੱਦਾਂ ਰੈਗੂਲੇਟ ਕੀਤਾ ਜਿਹੜਾ ਉਹ ਜਾ ਸਕਦਾ ਆ। ਸੋ ਜਿਹੜੇ $1 ਲੱਖ ਦੀ ਜਿਹੜੀ ਫੀਸ ਆ H1B ਹਾਈ ਸਕਿਲਡ ਵਰਕਰਸ ਦੇ ਨਾਲ ਜੁੜੇ ਹੋਏ ਵੀਜ਼ੇ ਦੀ, ਉਸ ਨੂੰ ਬਰਕਰਾਰ ਜਿਹੜਾ ਉਹ ਰੱਖਿਆ ਹੈ ਤੇ ਇਨਫੈਕਟ ਇਹ ਵੀ ਕਹਿ ਦਿੱਤਾ ਹੈ, ਮੋਹਰ ਲਾ ਦਿੱਤੀ ਆ ਵੀ ਐਗਜ਼ੈਕਟਿਵ ਬ੍ਰਾਂਚ ਦੇ ਕੋਲ, ਪ੍ਰੈਜ਼ੀਡੈਂਟ ਦੇ ਕੋਲ ਇਹ ਅਧਿਕਾਰ ਕਰਨ ਦਾ ਫੈਸਲਾ ਹੈਗਾ ਆ ਕਿਹਦੇ ਉੱਤੇ ਕਿੰਨੀ ਫੀਸ ਜਿਹੜੀ ਉਹ ਲਗਾਈ ਜਾ ਸਕਦੀ ਆ। ਸੋ ਹੁਣ ਅਗਲੀ ਵਾਰ ਜਿਹੜਾ ਹਰਜੋਤ ਸਿੰਘ ਜੀ ਅਨਲੈਸ ਇਸ ਦੇ ਉਲਟ ਹੋਰ ਉਤਲੀ ਅਦਾਲਤ ਦੇ ਵਿੱਚ ਜਿਹੜੀਆਂ ਕੈਲੀਫੋਰਨੀਆ ਵਰਗੇ ਸੂਬੇ ਜਿਹੜੇ ਉਹ ਜਾਣਗੇ ਤਾਂ ਉਹ ਡਿਫਰੈਂਟ ਜਿਹੜੀ ਉਹ ਗੱਲ ਆ। 56 ਪੇਜ ਦੇ ਫੈਸਲੇ ਦੇ ਵਿੱਚ ਉਹਨਾਂ ਨੇ ਇਸ ਨੂੰ ਬਿਲਕੁਲ ਲਾਫੁਲ ਕਰਾਰ ਜਿਹੜਾ ਉਹ ਦਿੱਤਾ ਆ ਵੀ ਇਹ ਬਿਲਕੁਲ ਕਾਨੂੰਨੀ ਤੌਰ ਦੇ ਉੱਤੇ, ਅਧਿਕਾਰਤ ਤੌਰ ਦੇ ਉੱਤੇ ਸੈੱਟ ਕੰਮ ਕੀਤਾ ਹੈ ਪ੍ਰੈਜ਼ੀਡੈਂਟ ਟਰੰਪ ਨੇ ਤੇ ਉਹਨਾਂ ਦਾ ਫੈਸਲਾ ਜਿਹੜਾ ਉਹ ਬਰਕਰਾਰ ਰਹੇਗਾ। ਸੋ ਆਉਂਦੀ ਸਤੰਬਰ ਦੇ ਵਿੱਚ ਜਾਂ ਜਿਹੜੇ ਰੀਸੈਂਟਲੀ ਹੋਏ ਆ ਹੁਣ $1 ਲੱਖ ਦੀ ਜਿਹੜੀ H1B ਦੀ ਵੀਜ਼ਾ ਫੀਸ ਆ ਉਹ ਬਰਕਰਾਰ ਰਹੀ ਆ। ਸੋ ਫੈਡਰਲ ਜੱਜ ਨੇ ਟਰੰਪ ਪ੍ਰਸ਼ਾਸਨ ਦੇ ਹੱਕ ਦੇ ਵਿੱਚ ਇਹ ਫੈਸਲਾ ਸੁਣਾਇਆ ਹੈਗਾ ਆ। ਤੇ ਨਾਲ ਹੀ H1B ਦੀ ਜਿਹੜੀ ਹਰਜੋਤ ਸਿੰਘ ਜੀ ਇਹ ਦੱਸ ਜਾਈਏ, ਕੱਲ USCIS ਨੇ ਪੋਸਟ ਕਰ ਦਿੱਤਾ ਵੀ H1B ਵੀਜ਼ੇ ਜਿਹੜੇ ਗ੍ਰਾਂਟ ਕੀਤੇ ਜਾਂਦੇ ਆ ਉਹਦੀ ਲੋਟਰੀ ਸਿਸਟਮ ਨੂੰ ਉਹ ਖਤਮ ਕਰਨ ਜਾ ਰਹੇ ਆ। ਐਂਡ ਜਿਹੜਾ ਉਹਨਾਂ ਨੇ ਕਰ ਦਿੱਤਾ ਆ ਵੇਜ ਵੇਟਡ ਸਿਸਟਮ ਜਿਹੜਾ ਉਹ ਆਊਗਾ, ਜਿਹਦੀ ਜਿੰਨੀ ਜ਼ਿਆਦਾ ਤਨਖਾਹ ਉਹਦੇ H1B ਲੱਗਣ ਦੇ ਜਿਹੜੇ ਚਾਂਸ ਆ ਉਹ ਵੱਧ ਜਾਣਗੇ। ਜਿਹੜੇ ਹੁਣ H1B ਵੀਜ਼ੇ ਜਿਹੜੇ ਬਿਲਕੁਲ ਹੇਠਲੇ ਪੱਧਰ ਦੇ ਉੱਤੇ ਜਿੰਨੀ ਮਿਨੀਮਮ ਵੇਜ ਰਿਕੁਆਇਰਮੈਂਟ ਹੁੰਦੀ ਸੀ H1B ਵਾਲਿਆਂ ਦੇ ਲਈ, ਉਹਨਾਂ ਦੇ ਹੁਣ ਵੀਜ਼ੇ ਲੱਗਣੇ ਇੱਕ ਹਿਸਾਬ ਦੇ ਨਾਲ ਨਾਮੁਮਕਿਨ ਜਿਹੜੇ ਉਹ ਹੋ ਜਾਣਗੇ। ਸੋ ਜਿਹਦੀ ਜਿੰਨੀ ਜ਼ਿਆਦਾ ਤਨਖਾਹ ਹੋਇਆ ਕਰੂਗੀ ਉਸ ਦਾ H1B ਵੀਜ਼ਾ ਲੱਗਣ ਦਾ ਜਿਹੜਾ ਚਾਂਸ ਆ ਉਹ ਵਧੇਗਾ। USCIS ਦੇ ਸਪੋਕਸਪਰਸਨ ਮੈਥਿਊ ਟੈਗਸਰ ਉਹਨਾਂ ਨੇ ਕਿਹਾ ਵੀ ਜਿਹੜਾ ਰੈਂਡਮ ਸਿਲੈਕਸ਼ਨ ਪ੍ਰੋਸੈਸ H1B ਰਜਿਸਟ੍ਰੇਸ਼ਨ ਦਾ ਉਹਨੂੰ ਬਹੁਤ ਜ਼ਿਆਦਾ ਅਬਿਊਜ਼ ਕੀਤਾ ਗਿਆ, ਉਸ ਦੀ ਦੁਰਵਰਤੋਂ ਕੀਤੀ ਗਈ ਹੈ, ਉਸ ਨੂੰ ਐਕਸਪਲੋਇਟ ਕੀਤਾ ਗਿਆ ਆ US ਇੰਪਲੋਇਰਸ ਦੇ ਜਿਹੜਾ ਉਹ ਦੁਆਰਾ। ਤੇ ਕਹਿੰਦੇ ਵੀ ਸਸਤੇ ਭਾਅ ਦੇ ਜਿਹੜੇ ਫੋਰਨ ਵਰਕਰਸ ਆ ਘੱਟ ਵੇਜਸ ਦੇ ਉੱਤੇ ਉਹਨਾਂ ਨੂੰ ਇੱਥੇ ਇੰਪੋਰਟ ਕਰਕੇ ਲਿਆਂਦਾ ਗਿਆ ਆ ਤਾਂ ਜੋ ਅਮਰੀਕਨ ਵਰਕਰਸ ਨੂੰ ਘੱਟ ਤਨਖਾਹ ਜਿਹੜੀ ਆ ਉਹ ਦੇਣੀ ਇਸ ਦੇ ਵਿੱਚ ਜਿਹੜੀ ਉਹ ਪਵੇ। ਸੋ ਉਹਨਾਂ ਨੇ ਉਹ ਲੋਟਰੀ ਸਿਸਟਮ ਦੇ ਉੱਤੇ ਹੀ ਕਾਂਟਾ ਜਿਹੜਾ ਉਹ ਮਾਰ ਦਿੱਤਾ ਆ। ਤਨਖਾਹ ਦੇ ਹਿਸਾਬ ਦੇ ਨਾਲ ਹੁਣ ਉਹਨਾਂ ਨੇ ਹਰਜੋਤ ਸਿੰਘ ਜੀ H1B ਵਰਕ ਵੀਜ਼ੇ ਆ ਉਹ ਇਸ਼ੂ ਕਰਨ ਵੱਲ ਨੂੰ ਕਦਮ ਜਿਹੜੇ ਉਹ ਵਧਾ ਦਿੱਤੇ ਆ। ਦੂਜੇ ਪਾਸੇ $1 ਲੱਖ ਵਾਲੀ ਫੀਸ ਨੂੰ ਫੈਡਰਲ ਜੱਜ ਨੇ ਅਪਰੂਵਲ ਦੇ ਦਿੱਤਾ ਆ। ਤੇ ਜਾਂਦੇ ਜਾਂਦੇ ਇੱਕ ਖਬਰ ਹੋਰ ਸਾਂਝੀ ਕਰਦੇ ਜਾਈਏ। ਵਾਸ਼ਿੰਗਟਨ ਪੋਸਟ ਅੱਜ ਰਿਪੋਰਟ ਕਰ ਰਿਹਾ ਕਿ ਆਈਸ ਦੇ ਡਾਕੂਮੈਂਟਸ ਮਿਲੇ ਆ ਜਿਨ੍ਹਾਂ ਦੇ ਮੁਤਾਬਕ ਉਹ 80,000 ਇਮੀਗ੍ਰੈਂਟਸ ਨੂੰ ਵੇਅਰ ਹਾਊਸਸ ਦੇ ਵਿੱਚ ਰੱਖਣ ਦੀ ਜਿਹੜੀ ਆ ਪਲਾਨ ਆ ਉਹ ਤਿਆਰ ਕਰ ਰਹੇ ਹੈਗੇ ਆ। ਕਹਿੰਦੇ ਵੀ 7 ਲਾਰਜ ਸਕੇਲ ਹੋਲਡਿੰਗ ਸੈਂਟਰਸ ਬਣਾਏ ਜਾ ਰਹੇ ਆ ਜਿੱਥੇ ਕਿ ਉਸ ਤੋਂ ਬਾਅਦ ਫਿਰ ਜਿਹੜੀ ਡਿਪੋਰਟੇਸ਼ਨ ਆ ਉਹ ਤੇਜ਼ੀ ਦੇ ਨਾਲ ਕੀਤੀ ਜਾ ਸਕੇ। ਸੋ ਜਿਹੜੇ ਵੇਅਰ ਹਾਊਸਸ ਆ ਜਿਨ੍ਹਾਂ ਦੇ ਵਿੱਚ ਕਹਿੰਦੇ 5,000 ਤੋਂ ਲੈ ਕੇ 10,000 ਲੋਕ ਜਿਹੜੇ ਰਹੂਗੇ ਤੇ ਜਿੰਨਾ ਟਾਈਮ ਉਹਨਾਂ ਦਾ ਲੱਗਣਾ ਹੈਗਾ ਥੋੜੇ ਦਿਨਾਂ ਦੇ ਵਿੱਚ ਜਦੋਂ ਪ੍ਰੋਸੈਸ ਹੋਣੀ ਹੈ ਐਪਲੀਕੇਸ਼ਨ ਜਾਂ ਕੁਝ ਵੀ, ਉਸ ਤੋਂ ਬਾਅਦ ਇਮੀਡੀਏਟਲੀ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕੇ। ਸੋ ਮੇਜਰ ਜਿਹੜੇ ਲੌਜਿਸਟਿਕ ਹਬਸ ਆ ਉਹ ਵਰਜੀਨੀਆ, ਟੈਕਸਸ, ਲੁਜ਼ੀਆਨਾ, ਐਰੀਜ਼ੋਨਾ, ਜਾਰਜੀਆ ਤੇ ਮਜ਼ੂਰੀ ਦੇ ਵਿੱਚ ਬਣਾਏ ਜਾ ਰਹੇ ਹੈਗੇ ਆ। 16 ਸਮਾਲਰ ਵੇਅਰ ਹਾਊਸ ਜਿਹੜੇ ਆ ਉਹਨਾਂ 'ਚ 1,500 ਲੋਕ ਰਹੂਗੇ। ਸੋ 7 ਵੱਡੇ ਤੇ 16 ਜਿਹੜੇ ਵੱਡੇ ਆ ਉਹਨਾਂ 'ਚ 5,000 ਤੋਂ 10,000 ਤੇ ਛੋਟੇ ਜਿਹੜੇ ਆ ਉਹ 1,500 ਤੱਕ ਲੋਕਾਂ ਨੂੰ ਰੱਖਿਆ ਜਾਊਗਾ। ਟ੍ਰੀਸ਼ੀਆ ਮੈਕਲੌਫਲਿਨ ਜੋ ਸਪੋਕਸਪਰਸਨ ਹੈਗੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ, ਉਹਨਾਂ ਨੇ ਇਹ ਕਿਹਾ ਵੀ ਮੈਂ ਡਿਕਲਾਈਨ ਕਰਦੀ ਹਾਂ, ਮੈਂ ਕਨਫਰਮ ਨਹੀਂ ਕਰ ਸਕਦੀ ਹੈਗੀ, ਪਰ ਜੋ ਕੁਝ ਆਪਾਂ ਦੇਖਿਆ ਆ ਵੀ ਪਿਛਲੇ 11 ਮਹੀਨਿਆਂ 'ਚ 10 ਮਹੀਨਿਆਂ 'ਚ ਵਾਪਰਿਆ ਆ, $45 ਬਿਲੀਅਨ ਕਾਂਗਰਸ ਨੇ ਆਲਰੇਡੀ ਸੈਟ ਅਸਾਈਡ ਕੀਤਾ ਹੋਇਆ ਲੌਕਿੰਗ ਅਪ ਇਮੀਗ੍ਰੈਂਟਸ ਦੇ ਲਈ। ਤੇ ਐਡਮਿਨਿਸਟ੍ਰੇਸ਼ਨ ਜਿਹੜਾ ਉਹ 5,79,000 ਲੋਕਾਂ ਨੂੰ ਇਸ ਸਾਲ ਆਲਰੇਡੀ ਜਿਹੜਾ ਡਿਪੋਰਟ ਕਰ ਚੁੱਕਾ ਹੈਗਾ। ਇਹ ਬਾਰਡਰਸ ਆ ਟੌਮ ਹੋਮਨ ਨੇ ਦੱਸਿਆ
ਬਹੁਤ ਸਾਰੇ ਲੋਕ ਆਪਣੇ ਆਪ ਛੱਡ ਚੁੱਕੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਵੀ 2 ਮਿਲੀਅਨ ਲੋਕ ਅਮਰੀਕਾ ਨੂੰ ਆਲਰੇਡੀ ਛੱਡ ਚੁੱਕੇ ਹੈਗੇ ਆ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ। ਸੋ ਇੱਥੋਂ ਤੱਕ ਜਿਹੜੀਆਂ ਸਟੇਟਮੈਂਟਸ ਜਾਰੀ ਹੋ ਰਹੀਆਂ ਆ ਆਈਸ ਦੇ ਐਕਟਿੰਗ ਡਾਇਰੈਕਟਰ ਟੌਡ ਲਿਓਨਸ ਵੱਲੋਂ, ਕਹਿੰਦੇ ਬਈ ਅਸੀਂ ਜਿੱਦਾਂ ਐਮਾਜ਼ੋਨ ਪ੍ਰਾਈਮ ਆ ਨਾ ਉਦਾਂ ਕੰਮ ਕਰਨਾ ਚਾਹੁੰਦੇ ਆ। ਕਹਿੰਦੇ ਬਈ ਵੀ ਨੀਡ ਟੂ ਗੈਟ ਬੈਟਰ ਐਟ ਟ੍ਰੀਟਿੰਗ ਦਿਸ ਲਾਈਕ ਏ ਬਿਜ਼ਨਸ। ਤੇ ਉਹਨਾਂ ਨੇ ਕਿਹਾ ਵੀ ਵੀ ਵਿਲ ਬੀ ਡਿਪੋਰਟਿੰਗ ਇਮੀਗ੍ਰੈਂਟਸ ਐਜ਼ ਐਫੀਸ਼ੀਐਂਟਲੀ ਐਜ਼ ਐਮਾਜ਼ੋਨ ਮੂਵਸ ਪੈਕੇजेस ਲਾਈਕ ਪ੍ਰਾਈਮ ਬਟ ਵਿਦ ਹਿਊਮਨ ਬੀਇੰਗਸ। ਸੋ ਇਹ ਸਟੇਟਮੈਂਟ ਜਿਹੜੀ ਆ ਟੌਡ ਲਿਓਨਸ ਜੋ ਆਈਸ ਦੇ ਐਕਟਿੰਗ ਡਾਇਰੈਕਟਰ ਆ ਉਹਨਾਂ ਨੇ ਜਾਰੀ ਕੀਤੀ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਐਡਵੋਕੇਟ ਹੈਗੇ ਆ ਨੈਸ਼ਨਲ ਇਮੀਗ੍ਰੇਸ਼ਨ ਪ੍ਰੋਜੈਕਟ ਦੇ, ਤਾਨੀਆ ਵੋਲਫ ਆ, ਉਹਨਾਂ ਨੇ ਕਿਹਾ ਵੀ ਸਿਚੁਏਸ਼ਨ ਬਹੁਤ ਬੈਡ ਆ, ਡੀਹਿਊਮਨਾਈਜ਼ਿੰਗ ਹੈਗਾ ਇੱਕ ਤਰ੍ਹਾਂ ਦੇ ਨਾਲ, ਲੋਕਾਂ ਨੂੰ ਟ੍ਰੀਟ ਨਹੀਂ ਕਿਸੇ ਤਰ੍ਹਾਂ ਨਾਲ, ਉਹਨਾਂ ਦੀ ਫੂਡ ਨੂੰ ਲੈ ਕੇ, ਮੈਡੀਕਲ ਨੂੰ ਲੈ ਕੇ ਸਾਰਾ ਕੁਝ ਆਪਾਂ ਬਹੁਤ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਖਬਰਾਂ ਸਾਂਝੀਆਂ ਕੀਤੀਆਂ ਹੈਗੀਆਂ। ਆਈਸ ਨੇ ਇਸ ਮਹੀਨੇ ਦੇ ਸ਼ੁਰੂਆਤ ਤੱਕ 68,000 ਲੋਕ ਆਈਸ ਨੇ ਆਲਰੇਡੀ ਅਰੈਸਟ ਕੀਤੇ ਹੋ ਸੀ ਤੇ 48% ਜਿਹੜੇ ਲੋਕ ਆ ਉਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ, ਇੱਕ ਵੀ ਕ੍ਰਿਮੀਨਲ ਉਹਦੀ ਹਿਸਟਰੀ ਨਹੀਂ ਹੈਗੀ। ਕਾਂਗਰਸ ਦੇ ਵਿੱਚ ਹੀਅਰਿੰਗ ਦੇ ਦੌਰਾਨ ਵੀ ਪਤਾ ਚੱਲਿਆ ਸੀ ਵੀ 70% ਜਿਹੜੇ ਲੋਕ ਡਿਪੋਰਟ ਕੀਤੇ ਜਾ ਚੁੱਕੇ ਆ ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰਿਮੀਨਲ ਰੈਕੋਰਡ ਨਹੀਂ ਸੀਗਾ। ਸੋ ਗਵਰਨਮੈਂਟ ਨੇ ਆਲਰੇਡੀ $30 ਮਿਲੀਅਨ ਦੇ ਜਿਹੜੇ ਕੰਟਰੈਕਟ ਆ ਉਹ ਅਵਾਰਡ ਕਰ ਦਿੱਤੇ ਆ ਡਿਊ ਡਿਲੀਜੈਂਸ ਸਰਵਿਸਿਜ਼ ਤੇ ਕਨਸੈਪਟ ਡਿਜ਼ਾਈਨ ਦੇ ਲਈ, ਜਿਹੜੀਆਂ ਨਵੀਆਂ ਇਹ ਫੈਸਿਲਿਟੀਆਂ ਬਣਾਉਣੀਆਂ ਜਿੱਥੇ ਲੋਕਾਂ ਨੂੰ ਫੜ ਕੇ ਜਿਹੜਾ ਆ ਉਹ ਰੱਖਿਆ ਜਾਣਾ ਹੈਗਾ ਆ। ਜੀ ਜੀ ਅਜय ਸਿੰਘ ਜੀ, ਸਮਾਂ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਯੂਐਸ